ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ 2 ਜਨਵਰੀ 2023 18 ਪੋ ਨਾਨਕ ਸ਼ਾਹੀ ਸੰਮਤ 555। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਬਿਜ਼ਨਸ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ ਬਾਬਤ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ, ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ, ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਹਿੱਟ ਐਂਡ ਰਨ ਤੋਂ। ਸੋਸ਼ਲ ਮੀਡੀਆ ਤੇ ਇੱਕ ਗੱਲ ਬੜੀ ਪ੍ਰਚਲਿਤ ਹੋ ਰਹੀ ਹੈ ਕਿ ਪਹਿਲਾਂ ਕਿਸਾਨ ਦੀ ਵਾਰੀ ਆਈ, ਫਿਰ ਜਵਾਨ ਦੀ ਵਾਰੀ ਆਈ, ਹੌਲੀ ਹੌਲੀ ਕਹਿੰਦੇ ਫਿਰ ਵਪਾਰੀਆਂ ਦੀ ਵਾਰੀ ਵੀ ਆ ਗਈ ਵਿੱਚ ਦੀ GST ਦੇ ਨਾਲ ਦੇ ਤੁਲਨਾ ਕਰੀਏ ਤਾਂ ਕਹਿੰਦੇ ਹੁਣ ਡਰਾਈਵਰਾਂ ਦੀ ਵਾਰੀ ਹੈ ਤੇ ਵਾਰੀ ਕਹਿੰਦੇ ਸਾਰਿਆਂ ਦੀ ਆ ਜਾਣੀ ਹੈ। ਹਿੱਟ ਐਂਡ ਰਨ ਮਾਮਲੇ ਦੇ ਵਿੱਚ ਕਹਿੰਦੇ ਨਵਾਂ ਕਾਨੂੰਨ ਫਿਲਹਾਲ ਲਾਗੂ ਨਹੀਂ ਹੋਣਾ, ਸਹਿਮਤੀ ਬਣ ਗਈ ਹੈ। ਪ੍ਰਵੀਨ ਜੀ, ਕੇਂਦਰ ਸਰਕਾਰ ਕਹਿੰਦੇ ਜੀ ਭਾਰਤ ਦੇ ਅੰਦਰ ਅਸੀਂ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਾਇਆ ਜੀ। ਦੁਨੀਆ ਦੇ ਬਾਕੀ ਮੁਲਕਾਂ 'ਚ ਵੀ ਇਹੋ ਜਿਹਾ ਕਾਨੂੰਨ ਹੈਗਾ, ਇਸ ਲਈ ਅਸੀਂ ਇਹ ਕਾਨੂੰਨ ਲਿਆਏ ਆ ਤੇ ਅਸੀਂ ਇਸ ਨੂੰ ਫਿਲਹਾਲ ਰੋਕ ਰਹੇ ਹਾਂ। ਫਿਲਹਾਲ ਰੋਕਣ ਤੇ ਸਹਿਮਤੀ ਬਣੀ ਹੈ, ਨਾ ਕਿ ਇਸ ਨੂੰ ਰੱਦ ਕਰਨ ਤੇ ਜਾਂ ਇਸ ਨੂੰ ਦੁਬਾਰਾ ਸੋਧਣ ਤੇ ਕੋਈ ਅਜੇ ਸਹਿਮਤੀ ਬਣੀ ਜੀ। ਇਸ ਲਈ ਇਸ ਸ਼ਬਦ ਤੋਂ ਭਾਵ ਸਪਸ਼ਟ ਆਉਂਦਾ ਹੈ ਕਿ ਹਲੇ ਕੁਝ ਸਮੇਂ ਲਈ ਇਹਨੂੰ ਰੋਕਿਆ ਕਿ ਉਹ 24 ਹੈ ਉਹ ਸਮਾਂ ਕਿ ਸਿਰਫ ਚੋਣਾਂ ਦਾ ਸਮਾਂ ਟਪਾ ਲਈਏ ਕੀ ਆਮ ਆਦਮੀ ਕੀ ਭਾਰਤੀ ਜਨਤਾ ਪਾਰਟੀ ਨੂੰ, ਕੇਂਦਰ ਦੀ ਸਰਕਾਰ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਸ ਮਸਲੇ ਦਾ ਅਸਰ ਕਿੱਥੋਂ ਤੱਕ ਜਾਣਾ। ਕੱਲ ਭਾਰਤ ਦੇ 17 ਤੋਂ ਵੱਧ ਸੂਬਿਆਂ 'ਚ ਇਹਦਾ ਅਸਰ ਦੇਖਣ ਨੂੰ ਮਿਲਿਆ ਜੀ। ਟਰੱਕਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ, ਇੱਥੋਂ ਤੱਕ ਕਿ ਸਰਕਾਰੀ ਰੋਡਵੇਜ ਬੱਸਾਂ ਵਾਲੇ ਡਰਾਈਵਰ, ਟੈਕਸੀਆਂ ਵਾਲੇ, ਟੈਂਪੂਆਂ ਵਾਲੇ ਸਾਰੇ ਨਿੱਤਰ ਕੇ ਬਾਹਰ ਆ ਗਏ ਤੇ ਆਮ ਲੋਕਾਂ 'ਚ ਹਰ ਘਰ 'ਚ ਇਸ ਗੱਲ ਦੀ ਚਰਚਾ ਚੱਲ ਪਈ ਕਿ ਭਾਈ ਕੱਲ ਨੂੰ ਕੋਈ ਵੀ ਘਰ ਦਾ ਬੰਦਾ ਗੱਡੀ ਲੈ ਕੇ ਨਿਕਲਦਾ ਕਾਨੂੰਨ ਉਹਦੇ ਪਰ ਲਾਗੂ ਹੁੰਦਾ। ਠੀਕ ਹੈ ਜੀ। ਸੋ ਉਸ ਸਥਿਤੀ ਤੋਂ ਬਾਅਦ ਜਿਹੋ ਜੀ ਅਫਰਾ ਤਫਰੀ ਮਚੀ, ਦੁੱਧ ਲੈਣ ਲਈ ਲਾਈਨਾਂ ਲੱਗੀਆਂ, ਸਬਜ਼ੀ ਜਿਸ ਭਾਅ ਤੇ ਮਿਲਦੀਆਂ ਲੈ ਲਓ, ਚਾਹੇ ਡੋਲੂਆਂ 'ਚ ਤੇਲ ਪਾਉਣ ਤੱਕ ਲੋਕ ਗਏ, ਮਤਲਬ ਬੋਤਲਾਂ ਕੈਨੀਆਂ 'ਚ ਤਾਂ ਅੱਗੇ ਵੀ ਭਰਾਉਂਦੇ ਸੀ, ਡੋਲੂ ਤੱਕ ਲੈ ਕੇ ਗਏ ਪੰਪਾਂ ਤੇ ਲੋਕ ਕਿ ਡੋਲੂਆਂ 'ਚ ਤੇਲ ਪਵਾ ਲਈਏ। ਸੋ ਇਹ ਸਥਿਤੀ ਤੋਂ ਬਾਅਦ ਸਿਲੰਡਰਾਂ ਲਈ ਲਾਈਨਾਂ ਲੱਗੀਆਂ। ਸੋ ਅਫਰਾ ਤਫਰੀ ਜਦੋਂ ਮਚੀ ਤਾਂ ਕੱਲ ਦੇਰ ਰਾਤ ਜਾ ਕੇ ਗ੍ਰਹਿ ਮੰਤਰੀ ਸਾਹਿਬ ਨੇ ਫਿਰ ਜਿਹੜੀ ਐਸੋਸੀਏਸ਼ਨ ਹੈ ਆਲ ਇੰਡੀਆ ਮੋਟਰ ਟਰਾਂਸਪੋਰਟ ਯੂਨੀਅਨ ਹੈ ਜਿਹੜੀ, ਉਹਨੂੰ ਫਿਰ ਮੀਟਿੰਗ ਲਈ ਸੱਦਿਆ ਜੀ। ਤੇ ਦੇਰ ਰਾਤ ਫਿਰ ਇਹ ਸਹਿਮਤੀ ਬਣੀ ਜੀ ਕਿ ਠੀਕ ਹੈ ਅਸੀਂ ਫਿਲਹਾਲ ਇਸ ਕਾਨੂੰਨ ਨੂੰ ਲਾਗੂ ਨਹੀਂ ਕਰਾਂਗੇ। ਠੀਕ ਹੈ ਜੀ। ਫਿਰ ਇਹਦੀਆਂ ਮਤਲਬ ਇਹਦਾ ਗੁਣਗਾਨ ਕਿ ਇਹ ਕਾਨੂੰਨ ਬੜਾ ਚੰਗਾ ਹੈ ਜੀ, ਬੜਾ ਹਿਤੈਸ਼ੀ ਹੈ ਜੀ, ਬੜਾ ਵਧੀਆ ਜੀ, ਉਹਦੇ ਲਈ ਫਿਰ ਇੱਕ ਫੋਰਸ ਭਾਜਪਾ ਨੇ ਰਾਸ਼ਟਰੀ ਚੈਨਲਾਂ ਤੇ ਭੇਜੀ, ਜਿਵੇਂ 3 ਖੇਤੀ ਕਾਨੂੰਨਾਂ ਦਾ ਗੁਣਗਾਨ ਕੀਤਾ ਜਾ ਰਿਹਾ ਸੀ ਪਹਿਲਾਂ। ਸੋ ਉਸੇ ਤਰ੍ਹਾਂ ਦਾ ਗੁਣਗਾਨ ਕਰਨ ਦੀ ਵੀ ਕੋਸ਼ਿਸ਼ ਕੀਤੀ। ਫਿਰ ਇਹਦੇ ਵਿੱਚੋਂ ਉਹ ਫਾਰਮੂਲੇ ਵੀ ਦੱਸਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਨਹੀਂ ਜੀ ਇਹ ਏਦਾਂ ਨਹੀਂ ਹੈਗਾ ਜੀ। ਕਹਿੰਦੇ ਕਿ ਜਿਹੜੀ ਧਾਰਾ 106 ਦੀ 2 ਹੈ ਉਸ ਦੇ ਤਹਿਤ ਇਹ 10 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਹੈਗਾ, 7 ਲੱਖ ਦਾ ਜੁਰਮਾਨਾ ਹੈਗਾ। ਮਤਲਬ ਜੇ ਡਰਾਈਵਰ ਹਿੱਟ ਕਰਨ ਤੋਂ ਬਾਅਦ ਭਗੌੜਾ ਹੋ ਜਾਂਦਾ ਹੈ, ਭੱਜ ਜਾਂਦਾ ਹੈ, ਕਿਸੇ ਨੂੰ ਸੂਚਿਤ ਨਹੀਂ ਕਰਦਾ, ਫਿਰ ਉਹਦੇ ਪਰ ਇਹ ਗੈਰ ਜ਼ਮਾਨਤੀ ਧਾਰਾ ਲੱਗੂਗੀ। ਠੀਕ ਹੈ। 106 ਦੀ 2 ਜਿਹੜੀ ਧਾਰਾ ਹੈ ਇਹਦੇ ਇਹ ਗੈਰ ਜ਼ਮਾਨਤੀ ਹੈ, 10 ਸਾਲ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ। ਪਰ ਕਹਿੰਦੇ ਜੀ ਜੇ ਡਰਾਈਵਰ ਹਾਦਸਾ ਹੋਣ ਤੋਂ ਬਾਅਦ ਪੁਲਿਸ ਨੂੰ, ਹੈਲਪਲਾਈਨ ਨੰਬਰ ਨੂੰ ਜਾਂ ਸੰਬੰਧਿਤ ਉਸ ਖੇਤਰ ਦੇ ਅਧਿਕਾਰੀ ਨੂੰ ਸੂਚਿਤ ਕਰ ਦਿੰਦਾ ਫੋਨ ਤੇ,
ਫਿਰ ਕਹਿੰਦੇ ਉਹਦੇ ਪਰ ਜੀ 106/1 ਲੱਗੂਗੀ, ਜਿਹੜੀ ਜ਼ਮਾਨਤੀ ਧਾਰਾ ਹੈ ਤੇ 5 ਸਾਲ ਤੱਕ ਦੀ ਸਜ਼ਾ ਹੈ। ਇਸ ਲਈ ਜੀ ਇਸ ਨੂੰ ਜਾਣਬੁੱਝ ਕੇ ਕੋਈ ਤਰ੍ਹਾਂ ਏਦਾਂ ਪ੍ਰਚਾਰ ਰਹੀਆਂ। ਪਰ ਸਵਾਲ ਤਾਂ ਇਹ ਹੈ ਕਿ ਉਸ ਮੌਕੇ ਜਦੋਂ ਹਾਦਸਾ ਵਾਪਰਦਾ, ਹਾਂ, ਜਿਸ ਦੇ ਘਰ ਦਾ ਜੀ ਜਾਂਦਾ ਹੈ ਤਾਂ ਉਹੀ ਜਾਣਦਾ ਹੈ, ਪਰ ਉਹ ਸਥਿਤੀ ਕਿਵੇਂ ਸਪਸ਼ਟ ਹੋਊਗੀ ਤੁਰੰਤ ਮੌਕੇ ਤੋਂ ਕਿ ਇਹਦਾ ਕਾਰਨ ਕੀ ਹੈ। ਠੀਕ ਹੈ, ਹਾਂਜੀ, ਹਾਦਸਾ ਵਾਪਰਨ ਦਾ ਕਾਰਨ ਕੀ ਹੈ, ਇਹ ਤੁਰੰਤ ਮੌਕੇ ਤੇ ਕਿਵੇਂ ਡਿਸਾਈਡ ਹੋਊਗਾ। ਜੇ ਡਰਾਈਵਰ ਉੱਥੇ ਖੜਾ ਰਹਿੰਦਾ ਹੈ ਤਾਂ ਰੋਸੇ ਚਾਹੀ ਭੀੜ, ਗੁੱਸੇ ਚਾਹੇ ਲੋਕ ਜਿਹੋ ਜਿਹਾ ਰਿਐਕਟ ਕਰਦੇ ਨੇ, ਉਹਦੇ ਲਈ ਕੀ ਜਵਾਬਦੇਹੀ ਹੋਗੀ। ਭਾਰਤੀ ਸੰਸਦ ਦੇ ਅੰਦਰ ਜੀ ਕੁਝ ਨੌਜਵਾਨ ਬੱਚੇ ਦਾਖਲ ਹੋ ਗਏ ਸੀ ਤੇ ਕਹਿੰਦੇ ਜੀ ਉਹਨਾਂ ਕੋਲ ਹਥਿਆਰ ਨਹੀਂ ਮਿਲਿਆ, ਕੁਝ ਨਹੀਂ ਮਿਲਿਆ, ਹੈਨਾ, ਪਰ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਬਣਦੀ ਸੀ ਜਾਂ ਉਹਨਾਂ ਨੂੰ ਫੜ ਕੇ ਪੁਲਿਸ ਕੋਲ ਦੇਣਾ ਬਣਦਾ ਸੀ, ਇੱਥੋਂ ਤੱਕ ਤਾਂ ਠੀਕ ਸੀ। ਪਰ ਉਹਨਾਂ ਨੂੰ, ਲੋਕ ਸਭਾ ਦੇ ਮੈਂਬਰਾਂ ਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਉਹਨਾਂ ਨੂੰ ਕੁੱਟ ਲਓ? ਹਾਂਜੀ, ਬਿਲਕੁਲ। ਉਹਨਾਂ ਨੇ ਕੁੱਟਿਆ, ਕੀ ਉਹਨਾਂ ਤੇ ਕੋਈ ਕਾਰਵਾਈ ਹੋਈ? ਨਾ। ਕਿ ਤੁਸੀਂ ਕਾਨੂੰਨ ਹੱਥ 'ਚ ਕਿਉਂ ਲਿਆ ਵੀ? ਇਸੇ ਤਰ੍ਹਾਂ ਡਰਾਈਵਰ ਇਹ ਜਾਣਨਾ ਚਾਹੁੰਦੇ ਨੇ ਕਿ ਜੀ ਸਾਡੇ ਤਾਂ ਤੁਸੀਂ ਲਾਤਾ, ਠੀਕ ਹੈ, ਲਾਤਾ ਜੀ, ਧਾਰਾ ਲਾਤੀ ਜੀ 106 ਦੀ 2 ਗੈਰ ਜ਼ਮਾਨਤੀ, ਪਰ ਜਿਹੜੇ ਲੋਕ ਸਾਨੂੰ ਮੌਕੇ ਤੇ ਕੁੱਟਣਗੇ, ਸਾਡੀਆਂ ਗੱਡੀਆਂ ਫੂਕਣਗੇ, ਉਹਨਾਂ ਦੀ ਕਾਰਵਾਈ ਕਿਹੜੀ ਹੁੰਦੀ ਹੈ ਜੀ? ਉਹ ਕਿੱਥੇ ਹੈ? ਉਹ ਵੀ ਦੱਸੋ। ਕਦੋਂ ਹੋਈ ਹੈ ਹੁਣ ਤੱਕ? ਤੇ ਹੁਣ ਵਾਲੇ 'ਚ ਕੀ ਹੋਣ ਦੀ ਗਾਰੰਟੀ ਹੈ ਕਿ ਅਸੀਂ ਮੌਕੇ ਤੇ ਖੜ ਜਾਈਏ ਜੀ ਸਾਨੂੰ ਕੋਈ ਹੱਥ ਨਹੀਂ ਲਾਊਗਾ? ਤੋ ਇਸ ਲਈ ਉਹ ਕਹਿੰਦੇ ਕਿ ਮੌਕਾ ਬਚਾਏਗਾ। ਪ੍ਰਵੀਨ ਜੀ, ਆਪਾਂ ਸਾਰੇ ਜਾਣਦੇ ਹਾਂ, ਅਕਸਰ ਇਹੋ ਜਿਹੇ ਮਾਮਲਿਆਂ 'ਚ ਪੁਲਿਸ ਖੁਦੇ ਕਹਿੰਦੀ ਹੈ ਭਾਈ ਤੂੰ ਲੰਘ, ਬਾਅਦ 'ਚੋਂ ਥਾਣੇ ਆ ਜੀ। ਹਾਂਜੀ, ਪੁਲਿਸ ਨੂੰ ਐ ਹੁੰਦਾ ਭੀੜ ਨੇ ਮਾਰਤਾ, ਹੋ ਰਿਹਾ ਖੜਾ, ਪਤਾ ਉਹਨਾਂ ਨੂੰ ਕਿ ਹਾਂ ਕੋਈ ਜ਼ਿਆਦਾ ਭੜਕਾਊ ਕੰਮ ਨਾ ਹੋ ਜਾਵੇ, ਸੋ ਇਸ ਲਈ ਮੌਕੇ ਦੀ ਨਜਾਕਤ ਨੂੰ ਵੀ ਸਮਝਿਆ ਜਾਂਦਾ ਜੀ ਜੀ। ਪਰ ਆਹ ਸਥਿਤੀ, ਹਾਂ, ਜੇਕਰ ਤੁਸੀਂ ਹਾਦਸਿਆਂ ਦੇ ਹਵਾਲੇ ਨਾਲ ਇੱਕ ਰਿਪੋਰਟ ਸਮਝਣੀ ਹੋਵੇ, ਹਾਂਜੀ, ਤਾਂ ਕਾਫੀ ਅਹਿਮ ਪਹਿਲੂ ਨੇ। ਭਾਰਤ ਦੇ ਵਿੱਚ ਪ੍ਰਵੀਨ ਜੀ 1 ਘੰਟੇ ਦੇ ਅੰਦਰ 53 ਸੜਕ ਹਾਦਸੇ ਵਾਪਰਦੇ ਆ। ਠੀਕ ਹੈ। ਔਰ ਇਹਨਾਂ 53 ਸੜਕ ਹਾਦਸਿਆਂ ਦੇ ਵਿੱਚੋਂ 19 ਚ ਮੌਤਾਂ ਹੁੰਦੀਆਂ। ਹਰ 1 ਘੰਟੇ ਚ ਭਾਰਤ ਅੰਦਰ 53 ਸੜਕ ਹਾਦਸੇ ਤੇ 19 ਮੌਤਾਂ ਹੁੰਦੀਆਂ ਜੀ। ਜੇ ਮੈਂ 2022 ਦੇ ਸੜਕ ਹਾਦਸਿਆਂ ਦਾ ਹਵਾਲਾ ਲਵਾਂ, 2023 ਦੇ ਅੰਕੜੇ ਅਜੇ ਜਨਤਕ ਨਹੀਂ ਹੋਏ। 2022 ਦੇ ਅੰਕੜੇ ਦੱਸਦੇ ਨੇ ਕਿ ਭਾਰਤ ਅੰਦਰ 4,61,000 ਸੜਕ ਹਾਦਸੇ ਹੋਏ ਤੇ ਇਹਨਾਂ ਚ 1,68,000 ਮੌਤਾਂ ਹੋਈਆਂ ਤੇ ਇਹਨਾਂ ਚ 4,43,000 ਲੋਕ ਜ਼ਖਮੀ ਹੋਏ। ਜੀ ਜੀ। ਹੁਣ ਇਹ ਸਾਰੇ ਅੰਕੜਿਆਂ ਦੇ ਹਵਾਲੇ ਨਾਲ ਜਦੋਂ ਮੈਂ ਦੁਨੀਆ ਦੇ ਅੰਕੜੇ ਮਿਲਾ ਕੇ ਦੇਖਦਾ ਤਾਂ ਦੁਨੀਆ ਦੇ ਮੁਕਾਬਲੇ ਸਾਡੇ ਸੜਕ ਹਾਦਸੇ 1% ਨੇ। ਠੀਕ ਹੈ ਜੀ। ਜੇ ਦੁਨੀਆ 'ਚ 100 ਸੜਕ ਹਾਦਸੇ ਹੁੰਦੇ ਨੇ ਤਾਂ ਸਾਡੇ 1 ਹੈ, ਉਹਨਾਂ 'ਚ 99 ਦੁਨੀਆ 'ਚ ਹੁੰਦੇ ਨੇ। ਪਰ ਮੌਤ ਦਰ ਸਾਡੀ ਦੁਨੀਆ ਦੇ ਮੁਕਾਬਲੇ 10% ਹੈ। ਠੀਕ ਹੈ ਜੀ। ਦੁਨੀਆ 'ਚ ਜੇ 100 ਮੌਤਾਂ ਹੁੰਦੀਆਂ ਤਾਂ ਉਹਨਾਂ 'ਚੋਂ 10 ਸਾਡੇ ਹੁੰਦੀਆਂ, 90 ਬਾਕੀ ਥਾਵਾਂ ਨੇ ਜੀ। ਆਹ ਪਹਿਲੂ ਇੱਕ ਫਿਕਰਮੰਦੀ ਵਾਲਾ ਕਿ ਸਾਡੇ ਮੌਤ ਦਰ ਦੁਨੀਆ ਦੇ ਮੁਕਾਬਲੇ ਹਾਦਸਿਆਂ ਦੀ ਜ਼ਿਆਦਾ ਹੈ। ਅੱਛਾ, 2022 ਦੀ ਜੇਕਰ ਮੈਂ ਗੱਲ ਕਰਾਂ ਤਾਂ ਕੁੱਲ ਸੜਕੀ ਹਾਦਸਿਆਂ 'ਚ ਕਹਿੰਦੇ 72% ਜਿਹੜੀਆਂ ਮਤਲਬ ਹਾਦਸੇ ਨੇ, ਜਿਹੜੇ ਆਪਾਂ 4,61,000 ਸੜਕ ਹਾਦਸਿਆਂ ਦੀ ਗੱਲ ਕੀਤੀ 1 ਸਾਲ 'ਚ, ਇਹਨਾਂ 'ਚ 72% ਹੀ ਓਵਰ ਸਪੀਡ ਕਰਕੇ ਨੇ। ਠੀਕ ਹੈ, ਰਫ਼ਤਾਰੀ ਕਰਕੇ ਨੇ। ਤੇ ਇਸੇ ਤਰ੍ਹਾਂ ਦੂਸਰੇ ਨੰਬਰ ਤੇ ਜਿਹੜੇ ਹਾਦਸੇ ਨੇ ਉਹ ਨੇ ਮਤਲਬ ਗਲਤ ਦਿਸ਼ਾ ਤੋਂ ਆਉਣ ਦੇ ਕਾਰਨ, ਰੋਂਗ ਸਾਈਡ ਤੋਂ ਐਂਟਰੀ ਦੇ ਕਾਰਨ, ਗਲਤ ਦਿਸ਼ਾ ਤੋਂ ਮੁੜਨ ਦੇ ਕਾਰਨ। ਤੇ ਖਾਸ ਕਾਰਨ ਇਹ ਹੈ ਕਿ ਦੇ ਵਿੱਚ ਕੁੱਲ ਹਾਦਸਿਆਂ ਦਾ 67% ਸਿੱਧੀ ਸੜਕ ਤੇ ਹੁੰਦੇ ਨੇ। ਠੀਕ ਹੈ ਜੀ। ਤੇ ਸਿੱਧੀ ਸੜਕ ਤੇ ਹਾਦਸੇ ਹੋਣ ਦੇ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀ, ਉਹਨਾਂ ਵਿੱਚੋਂ ਮੁੱਖ ਪਹਿਲੂ ਤਾਂ ਇਹੀ ਹੁੰਦਾ ਕਿ ਜਿਵੇਂ ਫੋਨ ਤੇ ਲੱਗ ਗਿਆ ਬੰਦਾ, ਠੀਕ ਹੈ ਜੀ, ਮਿਊਜ਼ਿਕ 'ਚ ਜ਼ਿਆਦਾ ਖੁੱਭ ਗਿਆ, ਹੈਨਾ, ਕਿਸੇ ਨਾਲ ਕਾਲ ਤੇ ਗੱਲ ਕਰ ਰਿਹਾ, ਨਾਲ ਵਾਲੀ ਸਵਾਰੀਆਂ ਨਾਲ ਗੱਲ ਕਰ ਰਿਹਾ, ਕੋਈ ਸਾਈਡ ਤੇ ਸਕਰੀਨ ਚੱਲਦੀ ਹੈ, ਬੋਰਡ ਚੱਲਦਾ, ਤਸਵੀਰਾਂ ਕੋਈ ਲਿਖਿਆ ਹੋਇਆ ਉਹ ਪੜ੍ਹਨ ਲੱਗ ਗਿਆ, ਝਪਕੀ ਲੱਗ ਗਈ, ਹੈਨਾ, ਜਾਂ ਕੋਈ ਨਸ਼ੇ ਦੀ ਬਾਤ ਘਾਟ ਹੈ। ਤੇ ਇਹ ਸਾਰੇ ਕਾਰਨ ਵੀ ਸੜਕ ਹਾਦਸਿਆਂ ਦਾ ਕਾਰਨ ਬਣਦੇ ਨੇ। ਤੇ 67% ਕੁੱਲ ਹਾਦਸਿਆਂ ਚੋਂ ਸਿੱਧੇ ਸੜਕੀ ਹਾਦਸੇ ਸਿੱਧੀ ਸੜਕ ਤੇ ਹੁੰਦੇ ਨੇ ਤੇ 21% ਮਾਮਲੇ ਇਹਨਾਂ 'ਚ ਪਿੱਛੋਂ ਟੱਕਰ ਮਾਰਨ ਵਾਲੇ ਨੇ। ਮਤਲਬ ਇਹਦਾ ਮਤਲਬ ਅਸੀਂ ਸਹੀ ਦੂਰੀ ਰੱਖ ਕੇ ਅਜੇ ਵੀ ਨਹੀਂ ਚੱਲਣਾ ਸਿੱਖੇ। ਸੋ ਇਹ ਸਾਰੇ ਦੇ ਵਿੱਚ ਕੱਲਾ ਅਸੀਂ ਇਹ ਕੱਲ ਮਹਿਸੂਸ ਕੀਤਾ ਗਿਆ ਕਿ ਜਿਵੇਂ ਇਹ ਨਵਾਂ ਕਾਨੂੰਨ ਸਿਰਫ ਟਰੱਕਾਂ ਵਾਲਿਆਂ ਲਈ ਆਇਆ ਹੋਵੇ। ਠੀਕ ਹੈ। ਮਤਲਬ ਲੋਕਾਂ ਨੂੰ ਪਹਿਲੀ ਨਜ਼ਰ ਇਹੀ ਲੱਗਿਆ ਕਿ ਇਹ ਟਰੱਕਾਂ ਵਾਲਿਆਂ ਦਾ ਕੋਈ ਮਸਲਾ ਹੈ, ਇਹਦਾ ਟਰੱਕ ਡਰਾਈਵਰਾਂ ਦਾ ਮਸਲਾ, ਸਾਡੇ ਨਾਲ ਕੋਈ ਨਹੀਂ।
ਸੋ ਦੇਰ ਸ਼ਾਮ ਤੱਕ ਜਦੋਂ ਇਹ ਸਥਿਤੀ ਸਪਸ਼ਟ ਹੋਣ ਲੱਗੀ ਕਿ ਭਾਈ ਇਹ ਸਾਰਿਆਂ ਤੇ ਲਾਗੂ ਆ, ਜਿਹੜਾ ਵੀ ਡਰਾਈਵਿੰਗ ਸੀਟ ਤੇ ਬੈਠਾ ਹੈ, ਫਿਰ ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਲੱਗਿਆ ਕਿ ਇਹ ਸਾਡੇ ਖਿਲਾਫ ਇੱਕ ਨਵਾਂ ਰੋਸ ਪਨਪ ਰਿਹਾ, ਇੱਕ ਨਵਾਂ ਮਾਹੌਲ ਬਣ ਰਿਹਾ ਤੇ ਇੱਕ ਵੱਡਾ ਅੰਦੋਲਨ ਨਾ ਖੜਾ ਹੋ ਜਾਵੇ, ਇਸ ਲਈ ਇਹਨੂੰ ਤੁਰੰਤ ਸੈਟਲ ਕਰੋ। ਸੋ ਇਸ ਲਈ ਕਿਸਾਨ ਅੰਦੋਲਨ ਦਾ ਜਿਹੜਾ ਹਸ਼ਰ ਕੇਂਦਰ ਸਰਕਾਰ ਨੇ ਝੱਲਿਆ, ਉਸ ਨੇ ਇਹਨਾਂ ਨੂੰ ਇੰਨੀ ਸਮਝਦਾ ਦਿੱਤੀ ਕਿ ਹੁਣ ਤੁਰੰਤ ਮਾਮਲੇ ਨੂੰ ਠੰਡੇ ਵਾਸਤੇ ਪਾਓ ਤੇ ਤੁਰੰਤ ਫਿਰ ਆਲ ਇੰਡੀਆ ਜਿਹੜੀ ਟਰਾਂਸਪੋਰਟ ਯੂਨੀਅਨ ਸੀ ਉਹਨੂੰ ਸੱਦਿਆ ਤੇ ਉਹਨਾਂ ਨੂੰ ਫਿਰ ਭਰੋਸਾ ਦਿੱਤਾ ਜੀ ਕਿ ਅਸੀਂ ਇਹਨੂੰ ਫਿਲਹਾਲ ਲਾਗੂ ਨਹੀਂ ਕਰਾਂਗੇ। ਕਾਇਦਾ ਤੌਰ ਤੇ ਕੇਂਦਰੀ ਗ੍ਰਹਿ ਸਕੱਤਰ ਹੈ ਜਿਹੜਾ ਅਜੇ ਭੱਲਾ, ਉਹਦਾ ਬਿਆਨ ਆਇਆ, ਕੇਂਦਰੀ ਗ੍ਰਹਿ ਸਕੱਤਰ ਨਾਲ ਮੀਟਿੰਗ ਹੋਈ ਇਹਨਾਂ ਦੀ। ਸੋ ਉਸ ਤੋਂ ਬਾਅਦ ਉਹਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਉਹਨੇ ਫਿਰ ਇਹ ਭਰੋਸਾ ਦਿੱਤਾ ਕਿ ਅਸੀਂ ਜਦੋਂ ਇਹਨੂੰ ਲਾਗੂ ਕਰਨਾ ਹੋਊਗਾ ਤਾਂ ਤੁਹਾਡੇ ਨਾਲ ਰਾਏ ਕਰਾਂਗੇ। ਠੀਕ ਹੈ ਜੀ। ਕਮਾਲ ਹੈ ਪ੍ਰਵੀਨ ਜੀ, ਮਤਲਬ ਜਿਨ੍ਹਾਂ ਲਈ ਕਾਨੂੰਨ ਬਣਾ ਰਹੇ ਹੋ ਉਹਨਾਂ ਨਾਲ ਪਹਿਲਾਂ ਸਲਾਹ ਕਿਉਂ ਨਹੀਂ ਕਾਨੂੰਨ ਬਣਾਉਣ ਤੋਂ ਪਹਿਲਾਂ? ਸਟੇਕ ਹੋਲਡਰਾਂ ਨੂੰ ਪੁੱਛਦੇ ਹੀ ਨਹੀਂ, ਉਹਨਾਂ ਨੂੰ ਪੁੱਛਣਾ ਹੀ। ਤੁਸੀਂ ਸੜਕ ਹਾਦਸਿਆਂ ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਬੁਲਾਉਂਦੇ, ਤੁਹਾਡੇ ਕੋਲ ਕਿੰਨੇ ਉਸ ਤਰ੍ਹਾਂ ਦੀਆਂ ਯੂਨੀਅਨਾਂ ਹੈਗੀਆਂ, ਸੰਸਥਾਵਾਂ ਹੈਗੀਆਂ, ਸੰਗਠਨ ਹੈਗੇ, ਵਿਅਕਤੀ ਹੈਗੇ, ਜਿਹੜੇ ਵਿਅਕਤੀ ਵਿਸ਼ੇਸ਼ ਹੈਗੇ, ਅਧਿਕਾਰੀ ਤੱਕ ਅਜਿਹੇ ਹੈਗੇ, ਉਹਨਾਂ ਦੀ ਉਸ ਤਰ੍ਹਾਂ ਦੀ ਰਾਏ ਕਿਉਂ ਨਹੀਂ, ਇੱਕ ਖੁੱਲੀ ਬੈਠਕ ਕਿਉਂ ਨਹੀਂ ਕੀਤੀ ਗਈ ਪਹਿਲਾਂ? ਹੁਣ ਤੁਸੀਂ ਕਹਿੰਦੇ ਹੋ ਜੀ ਬਾਅਦ ਚੋਂ ਅਸੀਂ ਫੈਸਲਾ ਲਵਾਂਗੇ। ਹਾਂ, ਜਿੱਥੋਂ ਤੱਕ ਸਵਾਲ ਆਉਂਦਾ ਹੈ, ਇਹ 'ਚ ਕੋਈ ਦੋ ਰਾਏ ਨਹੀਂ ਕਿ ਸੜਕ ਹਾਦਸਿਆਂ ਦੇ ਵਿੱਚ ਕੁਝ ਸਾਡੀਆਂ ਸੜਕਾਂ ਦੀ ਹਾਲਤ, ਸੜਕਾਂ ਦੀ ਸਥਿਤੀ, ਮੋੜ ਹੈ ਨਾ, ਗਲਤ ਮੋੜ, ਗਲਤ ਪੁਲੀਆਂ, ਉਹ ਕਿੰਨੇ ਹੀ ਕਾਰਨ ਬਣਦੇ ਨੇ। ਤੇ ਪੁਲਿਸ ਹੁਣ ਓਵਰ ਸਪੀਡ ਵਾਲਾ ਮਾਮਲਾ ਹੈ, ਪੁਲਿਸ ਨੂੰ ਪਤਾ ਕਿ ਜੀ ਮਤਲਬ ਜਨਵਰੀ ਫਰਵਰੀ ਚੜ ਗਿਆ, ਹੁਣ ਮਾਰਚ ਤੱਕ ਚਲਾਨ ਕੱਟਣੇ ਆ ਜੀ। ਉਹਨਾਂ ਨਾਲ ਧਿਆਨ ਚਲਾਨ ਤੇ ਹੁੰਦਾ, ਕੰਟਰੋਲ ਤੇ ਨਹੀਂ ਹੁੰਦਾ। ਅਸੀਂ ਅਜੇ ਤੱਕ ਗੱਲਾਂ ਕਰਦੇ ਆ, ਇਹ ਉਦਾਹਰਨਾਂ ਦੇ ਰਹੇ ਆ, ਕਹਿੰਦੇ ਅਮਰੀਕਾ 'ਚ 1 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਸਜ਼ਾ ਹੈ ਜੀ ਸੜਕ ਹਾਦਸੇ 'ਚ। ਠੀਕ ਹੈ ਜੀ। ਕਹਿੰਦੇ ਜੀ ਜਾਪਾਨ 'ਚ 7 ਸਾਲ ਤੱਕ ਦੀ ਸਜ਼ਾ ਹੋ ਜਾਂਦੀ ਹੈ ਤੇ 6 ਲੱਖ ਤੱਕ ਦਾ ਜੁਰਮਾਨਾ ਜੀ। ਕਹਿੰਦੇ ਉਦਾਹਰਨਾਂ ਅਮਰੀਕਾ ਜਾਪਾਨ ਦੀਆਂ ਦੇਣੀਆਂ। ਅਸੀਂ ਕਿੰਨਾ ਕੁ ਅਜੇ ਤੱਕ ਆਪਣੇ ਸਾਰੀਆਂ ਵਾਹਨਾਂ ਨੂੰ, ਸਾਰੀਆਂ ਕਾਰਾਂ, ਗੱਡੀਆਂ, ਟਰੱਕਾਂ ਨੂੰ ਜਾਂ ਹਰ ਸੜਕ ਨੂੰ ਕਦੋਂ ਅਸੀਂ ਟੈਕਨੋਲੋਜੀ ਦੇ ਨਾਲ ਕੰਟਰੋਲ ਕਰਨਾ ਸਿੱਖ ਲਿਆ ਜੇ? ਕੀ ਤੁਰੰਤ ਸਾਨੂੰ ਪਤਾ ਲੱਗਦਾ ਕਿ ਹਾਦਸੇ ਦੇ ਲਈ ਗਲਤੀ ਕਿਹਦੀ ਹੈ? ਜੇ ਗਲਤ ਦਿਸ਼ਾ ਤੋਂ ਕੋਈ ਮੋਟਰਸਾਈਕਲ ਆਉਂਦਾ ਹੈ, ਉਹਦੇ ਕਾਰਨ ਟਰੱਕ ਹਾਦਸੇ ਦਾ ਸ਼ਿਕਾਰ ਹੁੰਦਾ, ਜਦੋਂ ਮੋਟਰਸਾਈਕਲ ਨੂੰ ਬਚਾਊਗਾ ਜਾਂ ਨਾਲ ਵਾਲੀ ਗੱਡੀ ਨੂੰ ਠੋਕੂਗਾ ਫਿਰ। ਹਾਂਜੀ। ਤੇ ਫਿਰ ਲੋਕ ਜੋ ਕਰਦੇ ਨੇ, ਮੈਂ ਕਹਿੰਦਾ ਜੇ ਮੋਟਰਸਾਈਕਲ ਦੀ ਬਜਾਏ ਸਕੂਟਰ ਦੀ ਬਜਾਏ ਸਕੂਟਰੀ ਹੋਵੇ ਤੇ ਫਿਰ ਸਕੂਟਰੀ ਤੇ ਬੀਬੀ ਹੋਵੇ, ਫਿਰ ਲੋਕਾਂ ਦਾ ਰਿਐਕਸ਼ਨ ਹੋਰ ਤਰ੍ਹਾਂ ਦਾ ਹੁੰਦਾ, ਚਾਹੇ ਗਲਤ ਪਾਸੇ ਉਹ ਆ ਰਹੀ ਹੈ। ਜੀ। ਬੜੀ ਗੱਡੀ ਵਾਲੇ ਜਿਹੜਾ ਨੁਕਸਾਨ ਹੁੰਦਾ, ਇਹ ਉਦਾਹਰਨਾਂ ਅਮਰੀਕਾ ਤੇ ਜਾਪਾਨ ਦੀਆਂ ਦੇ ਕੇ ਭਾਜਪਾ ਦੇ ਬੁਲਾਰੇ ਕੀ ਸਾਬਤ ਕਰਨਾ ਚਾਹੁੰਦੇ ਆ? ਹਾਂ, ਇਹ 'ਚ ਕੋਈ ਦੋ ਰਾਏ ਨਹੀਂ। ਕੁਝ ਸਰਵੇ ਇਸ ਗੱਲ ਵੱਲ ਇਸ਼ਾਰਾ ਕਰਦੇ ਆ ਕਿ ਭਾਰਤ ਦੇ ਅੰਦਰ ਲੰਬੇ ਰੂਟਾਂ ਤੇ ਚੱਲਣ ਵਾਲੇ ਟਰੱਕ ਡਰਾਈਵਰ ਬਿਨਾਂ ਆਰਾਮ ਕੀਤੇ 12-12 ਘੰਟੇ ਵੀ, 14-14 ਘੰਟੇ ਵੀ ਗੱਡੀ ਚਲਾਉਂਦੇ ਆ। ਇਹਦੇ ਕਾਰਨ ਵੀ ਕੁਝ ਹਾਦਸੇ ਵਾਪਰਦੇ ਆ ਜੀ। ਉਸ ਦੇ ਉੱਤੇ ਵੀ ਸਾਡੀਆਂ ਟਰੱਕ ਯੂਨੀਅਨਾਂ ਨੂੰ ਕੰਮ ਕਰਨ ਦੀ ਲੋੜ ਹੈ ਕਿ ਡਰਾਈਵਰਾਂ ਨੂੰ ਪੂਰਾ ਆਰਾਮ ਮਿਲੇ, ਉਹਨਾਂ ਦੇ ਉੱਤੇ ਦਬਾਅ ਨਾ ਬਣਾਇਆ ਜਾਵੇ ਕਿ ਇੰਨੇ ਘੰਟੇ 'ਚ ਗੱਡੀ ਪਹੁੰਚਾਉਣੀ ਆ, ਮਾਲ ਲਾਉਣਾ ਹੀ ਹੈ। ਸੋ ਇਹ ਸਥਿਤੀ। ਫਿਰ ਇਹਦੇ ਵਿੱਚ ਇਹ ਵੀ ਇੱਕ ਪਹਿਲੂ ਉੱਭਰ ਕੇ ਆਇਆ, ਕਹਿੰਦੇ ਜੀ 20% ਟਰੱਕ ਡਰਾਈਵਰ ਮਤਲਬ ਕਈ ਵਾਰ ਨਸ਼ੇ 'ਚ ਵੀ ਗੱਡੀਆਂ ਚਲਾਉਂਦੇ ਨੇ। ਤੋਂ ਹੀ ਫਿਰ ਨੀਂਦ ਨਾ ਆਵੇ, ਝਪਕੀ ਨਾ ਆਵੇ, ਹੈ ਨਾ, ਸੌਣਾ ਨਾ ਪਵੇ, ਤਾਂ ਫਿਰ ਕਈ ਵਾਰ ਨਸ਼ੇ ਦਾ ਸਹਾਰਾ ਵੀ ਲੈਂਦੇ ਨੇ। 20% ਭਾਰਤ ਦੇ ਅੰਦਰ ਟਰੱਕ ਡਰਾਈਵਰ ਕਹਿੰਦੇ ਜੀ ਨਸ਼ਾ ਕਰਕੇ ਵੀ ਗੱਡੀ ਚਲਾ ਲੈਂਦੇ ਨੇ, ਇਹ ਵੀ ਹਾਦਸਿਆਂ ਦਾ ਕਾਰਨ ਬਣਦਾ। 53% ਟਰੱਕ ਡਰਾਈਵਰ ਕਹਿੰਦੇ ਜੀ ਮਤਲਬ ਕਿ ਆਪਣਾ ਕੰਮ ਬਦਲਣਾ ਚਾਹੁੰਦੇ ਆ। ਸੋ ਉਹਨਾਂ ਦੀ ਹਾਲਾਤ ਦੇ ਉੱਤੇ, ਉਹਨਾਂ ਦੀ ਸਥਿਤੀ ਦੇ ਉੱਤੇ, ਉਹਨਾਂ ਦੇ ਕੰਮਕਾਰ ਦੀ ਹੁਣ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਟਰੱਕ ਭਾਰਤ ਦੇ ਅੰਦਰ ਨਵੀਂ ਟੈਕਨੋਲੋਜੀ ਵਾਲੇ ਆ ਜਾਣਗੇ ਜੀ, ਉਹਨਾਂ 'ਚ ਸਾਰੇ ਉਹੋ ਜਿਹੇ ਆਰਾਮਦਾਇਕ ਬਿਸਤਰਾ ਵੀ ਹੋਊਗਾ ਜੀ, ਫ੍ਰਿਜ ਵੀ ਹੋਊਗਾ ਜਿਹੋ ਜਿਹੇ ਅਮਰੀਕਾ ਕੈਨੇਡਾ 'ਚ ਚੱਲਦੇ ਆ, ਹੈ ਨਾ, ਕਿ ਉਹੋ ਜਿਹੇ ਟਰੱਕ ਛੇਤੀ ਹੋ। ਪਰ ਉਹ ਕੀ ਆਮ ਸਧਾਰਨ ਬੰਦੇ ਦੀ ਪਹੁੰਚ ਹੋਣਗੇ ਜਾਂ ਬੜੇ ਘਰਾਣੇ ਲੈ ਸਕਣਗੇ? ਜੀ। ਸੋ ਇਹ ਵੀ ਇੱਕ ਪਹਿਲੂ ਇਸ ਮਸਲੇ ਤੇ ਲੁਕਿਆ। ਪਰ ਫਿਲਹਾਲ ਲਈ ਇਹ ਹੜਤਾਲ ਟਲ ਗਈ ਹੈ ਤੇ ਲੋਕ ਅੱਜ ਜਦੋਂ ਹੁਣ ਭਾਰਤ ਦੀ 3 ਤਰੀਕ ਦੀ ਸਵੇਰ ਹੈ, ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਜਦੋਂ ਘੰਟੇ 2 ਘੰਟੇ ਨੂੰ ਉੱਠ ਕੇ ਜਾਣਕਾਰੀਆਂ ਲੈਣਗੇ ਤਾਂ ਸ਼ਾਇਦ ਸਾਹ ਆ ਜਾਵੇ। ਕਿਉਂਕਿ ਕੱਲ ਦੇਰ ਰਾਤ 3 ਵਜੇ ਤੱਕ ਦੀ ਖਬਰ ਸੀ ਮੇਰੇ ਕੋਲ ਕਿ ਪੰਜਾਬ ਦੇ ਪੰਪਾਂ ਤੇ ਜਿਨ੍ਹਾਂ ਨੇ ਲਿਖ ਕੇ ਲਾਤਾ ਸੀ ਕਿ ਸਾਡੇ ਕੋਲ ਤੇਲ ਨਹੀਂ ਹੈਗਾ, ਉੱਥੇ ਵੀ ਲਾਈਨਾਂ ਲੱਗੀਆਂ ਸੀਗੀਆਂ। ਲੋਕ ਕੈਨੀਆਂ ਲੈ ਕੇ, ਬੋਤਲਾਂ ਲੈ ਕੇ, ਡੋਲੂ ਲੈ ਕੇ, ਸਕੂਟਰ, ਮੋਟਰਸਾਈਕਲ, ਗੱਡੀਆਂ ਲੈ ਕੇ ਪੰਪਾਂ ਦੇ ਖੜੇ ਸੀ। ਝਗੜੇ ਵੀ ਹੋਏ, ਪੁਲਿਸ ਵੀ ਬੁਲਾਉਣੀ ਪਈ, ਡੰਡਾ ਵੀ ਚੱਲਿਆ। ਤੇ ਪਰ ਪੰਪਾਂ ਨੂੰ ਇਹ ਹਦਾਇਤ ਸੀ ਕਿ ਭਾਈ
ਸਕੂਟਰ ਵਾਲੇ ਨੂੰ 1-1 ਲੀਟਰ ਪਾ ਦਿਓ, ਕਾਰ ਵਾਲਿਆਂ ਨੂੰ 5-5 ਲੀਟਰ ਪਾ ਦਿਓ। ਇਸ ਤਰ੍ਹਾਂ ਦੇ ਨਾਲ ਵੀ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਕਿ ਇਹ ਵੀ ਸੀਗਾ ਕਿ 1000 ਲੀਟਰ ਹਰ ਪੰਪ ਨੇ ਰਿਜ਼ਰਵ ਰੱਖਣਾ ਐਮਰਜੈਂਸੀ ਲਈ। ਉਦਾਹਰਨਾਂ ਦੇਣੀਆਂ ਅਮਰੀਕਾ ਵਰਗੇ ਮੁਲਕਾਂ ਦੀਆਂ ਸ਼ਰਮਾ ਜੀ, ਤੇ ਤੁਹਾਡੇ ਇੱਥੇ ਆਪਣੇ ਇੰਡੀਆ ਦੇ ਵਿੱਚ ਤਾਂ ਜੇ ਗੱਲ ਕਰੀਏ ਤੇ ਇੱਥੇ ਤਾਂ ਅੱਧੇ ਸੜਕ ਹਾਦਸਿਆਂ ਦਾ ਕਾਰਨ ਤਾਂ ਆਵਾਰਾ ਪਸ਼ੂ ਆ ਜਿਹੜੇ ਹਾਈਵੇਜ਼ ਤੇ ਫਿਰਦੇ ਆ। ਬਿਲਕੁਲ ਕੰਟਰੋਲ ਉਹ ਨਹੀਂ ਹੁੰਦੀ। ਬਿਲਕੁਲ ਬਿਲਕੁਲ ਉਹਦਾ ਅਸੀਂ ਕੰਟਰੋਲ ਹੀ ਸੈਸ ਲੈਨੇ ਆ, ਅਸੀਂ ਗਊ ਸੈਸ। ਹਾਂਜੀ ਹਾਂਜੀ ਲੈਨੇ ਆ, ਪਰ ਗਊ ਸੰਭਾਲਣਾ ਸਾਡਾ ਫਰਜ਼ ਨਹੀਂ। ਅਮਰੀਕਾ ਦੇ ਗਊ ਦੇ ਨਾਂ ਤੇ ਅਸੀਂ ਟਰੱਕਾਂ ਗੱਡੀਆਂ ਵਾਲੇ ਰੋਕ ਕੇ ਤਾਂ ਕੁੱਟਮਾਰ ਕਰ ਸਕਦੇ ਆ, ਹਾਂਜੀ ਹਾਂਜੀ, ਹੈ ਨਾ, ਪਰ ਉਹ ਗਊ ਨੂੰ ਫਿਰ ਸੰਭਾਲਣਾ ਨਹੀਂ। ਸੋ ਗਊਸ਼ਾਲਾ ਦੇ ਨਾਮ ਤੇ ਫੰਡ ਤਾਂ ਲੈਣੇ ਆ ਜੀ ਜੀ, ਪਰ ਗਊਆਂ ਗਊਸ਼ਾਲਾ 'ਚ ਨਹੀਂ ਰੱਖਣੀਆਂ, ਪਸ਼ੂ ਉੱਥੇ ਨਹੀਂ ਰੱਖਣੇ। ਸੋ ਇਹਦੇ ਲਈ ਉਹ ਵੀ ਧਿਰਾਂ ਜ਼ਿੰਮੇਵਾਰ ਨੇ ਜਿਹੜੇ ਪਸ਼ੂ ਨੂੰ ਪਾਲਦੇ ਨੇ, ਤੇ ਜਦੋਂ ਲੱਗਦਾ ਕਿ ਹੁਣ ਦੁਧਾਰੂ ਨਹੀਂ ਰਿਹਾ ਤਾਂ ਹੁਣ ਛੱਡ ਦਿਓ। ਮਤਲਬ ਅਸੀਂ ਸੈਲਫਿਸ਼ ਵੀ ਕਿੰਨੇ ਹੋ ਗਏ। ਜੀ ਜੀ ਬਿਲਕੁਲ। ਅਮਰੀਕਾ ਦੇ ਵਿੱਚ, ਭਾਰਤ ਦੇ ਵਿੱਚ 1000 ਬੰਦੇ ਪਿੱਛੇ ਜੇ ਸੜਕਾਂ ਦੀ ਗਿਣਤੀ ਕਰੀਏ ਤਾਂ ਸ਼ਰਮਾ ਜੀ ਉਹਨਾਂ ਦੀ ਲੰਬਾਈ ਜਿਹੜੀ ਆ 5.13 ਕਿਲੋਮੀਟਰ ਆ। 5 ਕਿਲੋਮੀਟਰ ਦੇ 13 ਜਿਹੜੇ ਇਸ ਤੋਂ ਉੱਪਰ ਜਿਹੜੇ ਬਣਦੇ ਆ ਕਿਲੋਮੀਟਰ, ਤੇ 3 ਮਾਈਲਸ ਬਣਦੇ ਆ, 3.19 ਮਾਈਲਸ ਬਣਦੀਆਂ। ਅਮਰੀਕਾ ਦੇ ਵਿੱਚ 1000 ਬੰਦੇ ਪਿੱਛੇ 20 ਕਿਲੋਮੀਟਰ ਲੰਬੀ ਸੜਕ ਹੈ ਤੇ 12 ਮਾਈਲ ਸੜਕ ਲੰਬੀ ਆ ਉਹ। ਤੇ ਤੁਸੀਂ ਕੰਪੈਰੀਜ਼ਨ ਕਰ ਲਓ ਕਿ ਤਕਰੀਬਨ ਚੌਗੁਣਾ ਨੈਟਵਰਕ ਅਮਰੀਕਾ ਦੀਆਂ ਸੜਕਾਂ ਦਾ ਹੈ। ਤੇ ਜੇਕਰ ਅਸੀਂ ਕੰਪੈਰੀਜ਼ਨ ਕਰਦੇ ਹਾਂ ਤੇ ਕੀ ਸਾਡਾ ਰੋਡ ਨੈਟਵਰਕ ਓਨਾ ਹੀ ਸੁਰੱਖਿਅਤ ਹੈ ਕਿ ਅਸੀਂ ਓਨਾ ਆਲਾ ਦਰਜੇ ਦਾ ਰੋਡ ਨੈਟਵਰਕ ਬਣਾਇਆ? ਜੇ ਸਜ਼ਾਵਾਂ ਤਾਂ ਅਸੀਂ ਦੇਣ ਦੀ ਰੀਸ ਕਰਦੇ ਹਾਂ, ਕਹਿੰਦੇ ਜੀ ਅਸੀਂ ਇੰਗਲੈਂਡ ਨੂੰ ਪਛਾੜਤਾ, ਅਸੀਂ ਆ ਗਏ 5ਵੇਂ ਨੰਬਰ ਤੇ ਵਰਲਡ ਇਕੋਨਮੀ ਦੇ ਵਿੱਚ। ਕੀ ਤੁਹਾਡੇ ਲੋਕ ਇੰਗਲੈਂਡ ਦੇ ਲੋਕਾਂ ਵਰਗਾ ਜੀਵਨ ਜਿਉ ਰਹੇ ਨੇ? ਇਹ ਸਵਾਲ ਹੈ ਬਿਲਕੁਲ। ਸੋ ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਮਾਨ ਸਰਕਾਰ ਦੀ। ਕਹਿੰਦੇ ਨਵਾਂ ਸਾਲ ਚੜ੍ਹਦੇ ਹੀ ਮਾਨ ਸਰਕਾਰ ਨੇ ਨਾਲੇ ਵਧਾਈਆਂ ਦੇ ਦਿੱਤੀਆਂ ਤੇ ਨਾਲੇ ਚੱਕ ਲਿਆ 2500 ਕਰੋੜ ਦਾ ਨਵਾਂ ਕਰਜ਼ਾ। ਬਿਲਕੁਲ ਜੀ, ਸਾਲ 2024 ਚੜਿਆ, 2 ਜਨਵਰੀ ਨੂੰ ਪੰਜਾਬ ਸਰਕਾਰ ਨੇ ਕਹਿੰਦੇ 2500 ਕਰੋੜ ਦਾ ਨਵਾਂ ਰਿਜ਼ਰਵ ਬੈਂਕ ਤੋਂ ਲੋਨ ਲੈ ਲਿਆ, ਕਰਜ਼ਾ ਲੈ ਲਿਆ ਜੀ। ਆਪਾਂ ਇਸੇ ਪ੍ਰੋਗਰਾਮ 'ਚ ਸਮੇਂ ਦਰ ਸਮੇਂ ਪੰਜਾਬ ਦੇ ਕਰਜ਼ੇ ਦੀ ਗੱਲ ਕਰਦੇ ਰਹੇ ਹਾਂ। ਬਿਲਕੁਲ। ਤੇ ਇਹ ਕਰਜ਼ਾ ਪੰਜਾਬ 'ਚ ਅੱਜ ਦੀ ਤਰੀਕ 'ਚ 3.25 ਲੱਖ ਕਰੋੜ ਤੋਂ ਪਾਰ ਜਾ ਚੁੱਕਾ ਹੈ। ਤੇ ਉਸ ਕਰਜ਼ੇ ਦੇ ਹਵਾਲੇ ਨਾਲ ਜੇਕਰ ਆਪਾਂ ਰਫ਼ਤਾਰ ਦੇਖੀਏ ਮੌਜੂਦਾ ਸਰਕਾਰ ਦੀ, ਜਿਸ ਤੇਜ਼ੀ ਨਾਲ, ਜਿਵੇਂ ਨਵੰਬਰ ਮਹੀਨੇ 'ਚ ਆਪਾਂ ਦੇਖ ਰਹੇ ਸੀ 4450 ਕਰੋੜ ਦਾ ਕਰਜ਼ਾ ਚੱਕ ਲਿਆ ਜੀ, ਅਕਤੂਬਰ ਮਹੀਨੇ 'ਚ 3700 ਕਰੋੜ ਦਾ ਸੀ। ਮਤਲਬ 3 ਵਾਰ, 3 ਅਕਤੂਬਰ ਨੂੰ, ਲੰਘੇ ਸਾਲ ਦੇ 3 ਅਕਤੂਬਰ ਨੂੰ 1500 ਕਰੋੜ ਚੱਕਿਆ, 10 ਅਕਤੂਬਰ ਨੂੰ ਫਿਰ 1000 ਕਰੋੜ ਚੱਕ ਲਿਆ, 30 ਅਕਤੂਬਰ ਨੂੰ ਫਿਰ 1200 ਕਰੋੜ ਚੱਕ ਲਿਆ, ਇੰਜ 3700 ਕਰੋੜ ਚੱਕ ਲਿਆ। ਤੇ ਅਗਲਾ ਮਹੀਨਾ ਨਵੰਬਰ ਚੜਿਆ ਤਾਂ ਨਵੰਬਰ 'ਚ 4-5 ਵਾਰ ਕਰਕੇ 4450 ਕਰੋੜ ਦਾ ਕਰਜ਼ਾ ਚੱਕ ਲਿਆ ਇੱਕ ਮਹੀਨੇ 'ਚ। ਸੋ ਇਹ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਬਾਦਲਾਂ ਦੇ ਟਾਈਮ ਜਿਹੜੀ ਔਸਤ 3000 ਕਰੋੜ ਸੀ, ਉਹ ਕੈਪਟਨ ਚੰਨੀ ਦੇ ਸਮੇਂ ਤੱਕ ਆਉਂਦਿਆਂ 3200-3300 ਕਰੋੜ ਹੋ ਗਈ ਸੀ, ਜਿਹੜੀ ਇਹਨਾਂ ਦੇ ਟਾਈਮ 3700 ਕਰੋੜ ਤੱਕ ਜਾ ਚੁੱਕੀ ਸੀ। ਤੇ ਹੁਣ ਆ ਪਿਛਲੇ 2-3 ਮਹੀਨਿਆਂ ਤੋਂ ਜਿਹੜੀ ਐਵਰੇਜ ਨਿਕਲ ਕੇ ਆ ਰਹੀ ਹੈ, ਉਹ 4000 ਕਰੋੜ ਤੋਂ ਪਾਰ ਜਾ ਰਹੀ ਹੈ ਹਰ ਮਹੀਨੇ। ਠੀਕ ਹੈ, ਹਰ ਮਹੀਨੇ ਔਸਤਨ ਲਗਭਗ 4000 ਕਰੋੜ 'ਚ ਆਉਣੀ ਤੇ ਇੱਕ ਮਹੀਨੇ 'ਚ 4400-4500 ਕਰੋੜ ਤੱਕ ਦਾ ਕਰਜ਼ਾ ਚੁੱਕਣਾ। ਤੇ ਜਿਹੜੀ 2 ਤਰੀਕ ਨੂੰ ਇਹ 2500 ਕਰੋੜ ਚੱਕ ਲਿਆ, ਤੇ ਅਜੇ 29 ਦਿਨ ਪਏ ਨੇ ਮਹੀਨੇ ਦੇ। ਹਾਂਜੀ, ਅੰਦਾਜ਼ਾ ਲਾ ਲਓ ਫਿਰ ਮਹੀਨਾ ਕਿਵੇਂ ਟੱਪੂਗਾ। ਬਿਲਕੁਲ ਸਹੀ ਹੈ। ਇਹ ਸਾਰੀ ਸਥਿਤੀ ਕਿਤੇ ਧਿਆਨ ਮੰਗਦੀ ਹੈ ਕਿ ਪੰਜਾਬ 'ਚ ਕਰਜ਼ੇ ਦੀ ਸਥਿਤੀ ਕਿਹੋ ਜਿਹੀ ਆ। ਤੇ ਜਿਹੜੇ ਅੰਕੜੇ ਇਹ ਸੰਕੇਤ ਕਰਦੇ ਨੇ, ਮਾਹਰ ਕਹਿੰਦੇ ਕਿ ਸਰਕਾਰ ਜਾਂਦਿਆਂ 4.5 ਲੱਖ 5 ਲੱਖ ਕਰੋੜ ਨੂੰ ਕਰਜ਼ਾ ਕਰ ਜੂਗੀ ਪੰਜਾਬ ਸਰਕਾਰ। ਉਹ ਅੱਛਾ। ਸੋ ਆ ਸਾਲ 2024 ਮੁੱਕਣ ਤੱਕ ਪੰਜਾਬ ਦੇ ਸਿਰ ਤੇ 4 ਲੱਖ ਕਰੋੜ ਦਾ ਕਰਜ਼ਾ ਹੋ ਸਕਦਾ ਹੈ। ਇਹੀ ਰਫ਼ਤਾਰ ਰਹੀ ਜੀ। ਤੇ ਕਹਿੰਦੇ ਫਿਰ ਅਗਲੇ ਜਿਹੜੇ 2 ਸਾਲ ਬਚਣੇ ਉਹਦੇ ਵਿੱਚ 1 ਲੱਖ ਕਰੋੜ ਨੂੰ ਹੋਰ ਟੱਪਣਾ ਤੇ ਫਿਰ 5 ਲੱਖ ਕਰੋੜ ਦੇ ਗੇੜ 'ਚ ਆ ਸਕਦਾ ਪੰਜਾਬ। ਇੱਥੋਂ ਤੱਕ ਦਾ ਫਿਕਰਮੰਦੀ ਖੜੀ ਹੈ। ਸੋ ਇੱਕ ਪਾਸੇ ਸਰਕਾਰ ਦੀ ਹੈ ਰਫ਼ਤਾਰ, ਤੇ ਦੂਏ ਪਾਸੇ ਕਹਿੰਦੇ ਜੀ ਹੁਣ ਅਸੀਂ ਜਿਹੜੀ ਯਾਤਰਾ ਹੈ ਉਹ ਵੀ ਅਸੀਂ ਹਵਾਈ ਜਹਾਜ਼ ਰਾਹੀਂ ਕਰਾ ਦੇਣੀ ਹੈ ਪੰਜਾਬ ਦੇ ਬਜ਼ੁਰਗਾਂ ਨੂੰ ਜੀ। ਕਹਿੰਦੇ ਜੀ ਅਸੀਂ ਜਹਾਜ਼, ਚਾਰਟਰਡ ਜਹਾਜ਼ ਬੁੱਕ ਕਰਨੇ ਸ਼ੁਰੂ ਕਰਤੇ। ਉਹਦਾ ਐਲਾਨ ਅਜੇ ਮੁੱਖ ਮੰਤਰੀ ਸਾਹਿਬ ਨੇ ਕਰਨਾ, ਪੂਰਾ ਇੱਕ ਸਮਾਗਮ ਬਣੂਗਾ, ਬਜ਼ੁਰਗਾਂ ਨੂੰ ਲੈ ਕੇ ਜਾਣਗੇ, ਸੋ ਕਰਨਗੇ। ਉਹਦੀ ਪੂਰੀ ਰੂਪਰੇਖਾ ਉਲੀਕੀ ਜਾ ਰਹੀ ਹੈ, ਕਹਿੰਦੇ ਕਿ ਛੇਤੀ ਉਹ ਐਲਾਨ ਵੀ ਹੋ ਜਾਣਾ। ਸੋ ਇਹ ਵੀ ਲੋਕ ਪੰਜਾਬ ਦੇ ਮਹਿਸੂਸ ਕਰਨ ਲੱਗੇ ਨੇ ਕਿ ਇਹਦੇ ਪਿੱਛੇ ਵੀ ਦੋਹਰੀ ਚਾਲ ਹੈ। ਠੀਕ ਹੈ, ਇੱਕ ਪਾਸੇ ਇਹ ਕਿ ਜੀ ਪੈਸਾ ਅਸੀਂ ਲੋਕਾਂ ਲਈ ਖਰਚ ਰਹੇ ਹਾਂ, ਇਹ ਦਿਖਾ ਦਈਏ। ਕੇਂਦਰ ਨੇ ਰੇਲ ਗੱਡੀਆਂ ਨਹੀਂ ਦਿੱਤੀਆਂ ਸੀ, ਇਸ ਲਈ ਅਸੀਂ ਜਹਾਜ਼ ਬੁੱਕ ਕਰ ਲਏ। ਦੂਏ ਪਾਸੇ ਕਹਿੰਦੇ ਉਹ ਧਾਰ ਖੁੰਡੀ ਕਰਨੀ ਹੈ ਕਿ ਇਹ ਪੰਜਾਬ ਵਾਲਾ ਚੌਪਰ ਨਿੱਤ
ਉੜਦਾ ਹੈ, 20 ਕਿਲੋਮੀਟਰ ਲਈ ਉੜਦਾ ਹੈ, ਕੇਜਰੀਵਾਲ ਲਈ ਉੜਦਾ ਹੈ, 40 ਲੱਖ ਇੱਕ ਦਿਨ ਦਾ ਖਰਚ ਕੇ ਆਉਂਦਾ ਹੈ, ਉਹਦੀ ਧਾਰਖੁੰਡੀ ਕਰਨੀ ਹੈ ਕਿ ਦੇਖੋ ਜੀ ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਝਟਾਉਂਦੇ ਆ ਨਾਲ। ਸੋ ਇਹ ਇਸ ਲਈ ਕਹਿੰਦੇ ਕਿ ਇਹ ਪੈਸਾ ਇੰਜ ਖਰਚ ਕੇ ਵੀ ਪੰਜਾਬ ਦੇ ਸਿਰ ਤੇ ਭਾਰ ਵਧਾਇਆ ਜਾ ਰਿਹਾ। ਸੋ ਸਰਕਾਰ ਨੂੰ ਆਪਣੇ ਖਰਚੇ ਘਟਾਉਣ ਦੀ ਲੋੜ ਸੀ, ਔਰ ਇਹ ਸਰਕਾਰ ਤਾਂ ਆਈਓ ਇਹ ਕਹਿ ਕੇ ਸੀ ਕਿ ਅਸੀਂ ਖਰਚੇ ਘੱਟ ਕਰਾਂਗੇ, ਪਰ ਜਿਹਨੇ 2 ਜਨਵਰੀ ਨੂੰ ਇਹ 2500 ਕਰੋੜ ਚੱਕ ਲਿਆ, ਉਹ 31 ਜਨਵਰੀ ਤੱਕ ਦੇਖ ਲਿਓ ਕੀ ਕਰੂਗੀ। ਜੀ ਬਿਲਕੁਲ। ਤੇ ਆਪਾਂ ਗੱਲ ਕਰੀਏ ਕਾਂਗਰਸ ਦੀ, ਕਾਂਗਰਸ ਨੇ ਕਹਿੰਦੇ ਆਪੇ ਹੀ ਵੰਡ ਲਿਆ ਸੀਟਾਂ, ਸ਼ਰਮਾ ਜੀ 390 ਤੇ ਲੜੂਗੀ। ਪ੍ਰਵੀਨ ਜੀ, ਅਜੇ ਤੱਕ ਵੀ 2 ਧਿਰਾਂ ਪੰਜਾਬ 'ਚ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਸਮਝੌਤਾ ਹੋ ਗਿਆ। ਠੀਕ ਹੈ ਜੀ। ਨਾ ਕਾਂਗਰਸ ਮੰਨ ਰਹੀ ਹੈ ਇਸ ਗੱਲ ਤੇ, ਨਾ ਆਮ ਆਦਮੀ ਪਾਰਟੀ ਮੰਨ ਰਹੀ ਹੈ। ਹਾਂ, ਸਮਝੌਤੇ ਦੇ ਅਸਾਰ ਇਸ ਗੱਲ ਤੋਂ ਲਾ ਲਓ ਕਿ ਮੈਂ 2 ਘਟਨਾਵਾਂ ਤੁਹਾਡੇ ਸਾਹਮਣੇ ਰੱਖਣਾ। ਦਿੱਲੀ 'ਚ ਕਾਂਗਰਸੀਆਂ ਦੀ ਬੈਠਕ ਹੋਈ, ਗੰਭੀਰ ਬੈਠਕ ਸੀ। ਕਹਿੰਦੇ ਜੀ ਇੱਕ ਧਿਰ ਕਹਿ ਰਹੀ ਸੀ ਕਿ ਸਮਝੌਤਾ ਨਹੀਂ ਕਰਨਾ, ਇੱਕ ਧਿਰ ਕਹਿ ਰਹੀ ਸੀ ਸਮਝੌਤਾ ਕਰਨਾ, ਤੇ ਜਿਹੜੀ ਧਿਰ ਜ਼ੋਰ ਦੇ ਕੇ ਕਹਿ ਰਹੀ ਸੀ ਕਿ ਸਮਝੌਤਾ ਨਹੀਂ ਕਰਨਾ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ, ਭਾਰਤ ਭੂਸ਼ਣ ਆਸ਼ੂ, ਹੈ ਨਾ, ਇਹ ਸਾਰੀ ਵਾਲੀ ਧਿਰ। ਤੇ ਕਹਿੰਦੇ ਜਦੋਂ ਬੈਠਕ ਖਤਮ ਹੋ ਗਈ ਸਾਰੇ ਬਾਹਰ ਆ ਗਏ, ਖੜਗੇ ਤੇ ਰਾਹੁਲ ਹੋਰੀ ਜੇ ਅੰਦਰ ਸੀ। ਇਹ ਧਿਰ ਜਿਹੜੀ ਧਿਰ ਕਹਿੰਦੀ ਸੀ ਸਮਝੌਤਾ ਨਹੀਂ ਕਰਨਾ, ਇਹਨਾਂ ਚੋਂ ਇੱਕ ਅਹਿਮ ਲੀਡਰ, ਵੱਡਾ ਲੀਡਰ ਅੰਦਰ ਜਾ ਕੇ ਕਹਿ ਕਰਤਾ ਲਿਓ ਜੀ, ਕਹਿੰਦੇ ਤੋਂ ਬਿਨਾਂ ਨਹੀਂ ਸਰਨਾ। ਠੀਕ ਹੈ। ਪੂਰੀ ਮੀਟਿੰਗ 'ਚ ਵਿਰੋਧ ਕਰਨ ਵਾਲਾ ਲੀਡਰ ਅੰਦਰ ਜਾ ਕੇ ਗੁਪਚੁਪ ਤਰੀਕੇ ਨਾਲ ਕਿਹਾ ਜੀ ਸਮਝੌਤਾ ਤਾਂ ਕਰ ਲਿਓ ਜੀ। ਤੇ ਕਹਿੰਦੇ ਜਦੋਂ ਇਹ ਗੱਲ ਕਰਿਆ ਆ ਤੇ ਬਾਅਦ ਚੋਂ ਇਹ ਗੱਲ ਪੰਜਾਬ ਪਹੁੰਚਦਿਆਂ ਤੱਕ ਬਾਕੀ ਲੀਡਰਾਂ ਨੂੰ ਪਤਾ ਲੱਗ ਗਈ, ਹੁਣ ਸੱਤੀ ਕੱਪੜੀ ਅੱਗ ਲੱਗੀ ਹੋਈ, ਕਿਹਾ ਕੀ ਕਰੀ ਜਾਂਦੇ ਤੁਸੀਂ। ਠੀਕ ਹੈ। ਇਹ ਤੋਂ ਮਤਲਬ ਪੰਜਾਬ ਦੀ ਕਾਂਗਰਸ ਵਿਰੋਧ ਕਰਨ ਵਾਲੀ ਵੀ ਹੁਣ ਸਮਝੌਤੇ ਦੇ ਰਾਹ ਪੈਣ ਨੂੰ ਫਿਰਦੀ ਆ, ਇੱਕ ਗੱਲ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਕਿ ਪੰਜਾਬ ਤੇ ਦਿੱਲੀ 'ਚ ਮਾਵਾਂ ਆਪਣੇ ਜਵਾਕਾਂ ਨੂੰ ਸਭ ਤੋਂ ਛੋਟੀ ਕਹਾਣੀ ਸੁਣਾਇਆ ਕਰਨਗੀਆਂ, ਇਹ ਸੀ ਕਾਂਗਰਸ। ਹਾਂਜੀ ਕਹਿੰਦੇ ਸੀ, ਬਿਲਕੁਲ। ਪਰ ਕਹਿੰਦੇ ਸੰਵਿਧਾਨ ਨੂੰ ਬਚਾਉਣ ਲਈ ਸਾਨੂੰ ਇਹਨਾਂ ਨਾਲ ਗੱਠਜੋੜ ਕਰਨਾ ਪੈਣਾ। ਮਤਲਬ ਇਹਦਾ ਮਤਲਬ ਗੱਠਜੋੜ ਦੀ ਰੂਪਰੇਖਾ ਤਾਂ ਲਿਖੀ ਗਈ। ਹਾਂ, ਇਹ ਸਾਰੇ ਘਟਨਾਕ੍ਰਮ ਜਿੱਦਣ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਬੈਠਕ ਹੋਈ, ਉਦਣ ਹੋਰ ਸੂਬਿਆਂ ਦੇ ਲੀਡਰ ਵੀ ਬੁਲਾਏ ਸੀ ਨਾ। ਠੀਕ ਹੈ ਜੀ। ਤੇ ਸਾਰਿਆਂ ਦੀ ਗੱਲਬਾਤ ਸੁਣਨ ਤੋਂ ਬਾਅਦ ਕਾਂਗਰਸ ਨੇ ਆਪਣੀ ਇੱਕ ਵੱਡੀ ਬੈਠਕ ਕੀਤੀ ਤੇ ਉਸ ਬੈਠਕ 'ਚ ਤੈਅ ਕੀਤਾ ਕਿ ਦੇਸ਼ ਦੇ 9-10 ਸੂਬਿਆਂ 'ਚ 290 ਸੀਟਾਂ ਤੇ ਅਸੀਂ ਇਕੱਲਿਆਂ ਲੜਾਂਗੇ। ਠੀਕ ਹੈ। ਕਿਸੇ ਨਾਲ ਸਮਝੌਤਾ ਨਹੀਂ ਕਰਨਾ। ਤੇ 100 ਸੀਟਾਂ ਜਿਹੜੀਆਂ ਅਸੀਂ ਗੱਠਜੋੜ 'ਚ ਜਾ ਕੇ ਲੜਨੀਆਂ, ਉਹਨਾਂ ਸੂਬਿਆਂ 'ਚ ਲੜਨੀਆਂ ਜਿੱਥੇ ਕਿਸੇ ਨੂੰ ਛੱਡਣੀਆਂ, ਕਿਸੇ ਦੀਆਂ ਲੈਣੀਆਂ, 100 ਅਸੀਂ ਉਹ ਲੜਾਂਗੇ। ਇੰਜ ਕਾਂਗਰਸ ਨੇ 390 ਸੀਟਾਂ ਆਪ ਹੀ ਆਪਣੀਆਂ ਤੈਅ ਕਰ ਲਈਆਂ। ਪ੍ਰਵੀਨ ਜੀ, 543 ਚੋਂ 2014 'ਚ ਕਾਂਗਰਸ 464 ਤੇ ਲੜੀ। ਠੀਕ ਹੈ। 543 ਚੋਂ 2019 'ਚ ਕਾਂਗਰਸ 421 ਤੇ ਲੜੀ ਸੀ। 421 ਤੇ ਲੜ ਕੇ ਜਿੱਤੀਆਂ ਕਿੰਨੀਆਂ ਸੀ? 52। ਪਰ ਕਹਿੰਦੇ ਜੀ ਇਹ ਕੱਲੀਆਂ 52 ਹੀ ਥੋੜਾ ਨੇ, ਜਿੱਥੇ ਅਸੀਂ ਦੂਏ ਨੰਬਰ ਤੇ ਆਏ ਉਹ ਵੀ ਸਾਡੀਆਂ ਨੇ। ਇਸ ਲਈ ਇਹ ਫਾਰਮੂਲਾ ਬਣਾ ਕੇ ਆਪਣੀ ਬੈਠਕ 'ਚ ਆਪੇ ਤੈਅ ਕਰ ਲਿਆ ਕਿ 52 ਆ, ਤੇ ਇਹ ਤੋਂ ਬਿਨਾਂ ਜਿੱਥੇ ਜਿੱਥੇ ਅਸੀਂ ਦੂਏ ਨੰਬਰ ਤੇ ਰਹੇ ਆ ਉੱਥੇ ਉੱਥੇ ਵਾਲੀਆਂ ਸੀਟਾਂ। ਲਓ ਜੀ, ਹੁਣ ਜੇਕਰ ਮੈਂ ਗੱਲ ਕਰਾਂ ਕਿ ਕਿੱਥੇ ਇਹਨਾਂ ਨੇ ਕੱਲੇ ਲੜਨਾ, ਤਾਂ ਉਹਨਾਂ 'ਚ ਕਹਿੰਦੇ ਗੁਜਰਾਤ ਕੱਲਿਆਂ ਲੜਾਂਗੇ। ਠੀਕ ਹੈ। ਅਸਾਮ ਕੱਲਿਆਂ ਲੜਾਂਗੇ, ਆਂਧਰਾ ਪ੍ਰਦੇਸ਼ ਕੱਲਿਆਂ ਲੜਾਂਗੇ, ਮੱਧ ਪ੍ਰਦੇਸ਼ ਕੱਲਿਆਂ ਲੜਾਂਗੇ, ਤੇਲੰਗਾਨਾ ਕੱਲਿਆਂ ਲੜਾਂਗੇ, ਹਿਮਾਚਲ, ਕਰਨਾਟਕ, ਕੇਰਲਾ, ਰਾਜਸਥਾਨ, ਛੱਤੀਸਗੜ੍ਹ, ਉੱਤਰਾਖੰਡ, ਉੜੀਸਾ ਕੱਲਿਆਂ ਲੜਾਂਗੇ। ਤੇ ਪ੍ਰਵੀਨ ਜੀ, ਇਸੇ ਪ੍ਰੋਗਰਾਮ 'ਚ ਆਪਾਂ ਗੱਲ ਕਰਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਦਿੱਲੀ, ਹਰਿਆਣਾ ਤੇ ਪੰਜਾਬ ਨੂੰ ਲੈ ਕੇ ਜਿਹੜੀ ਰਣਨੀਤੀ ਬਣ ਰਹੀ ਆ, ਉਹ ਬਣ ਰਹੀ ਹੈ ਕਿ ਦਿੱਲੀ 'ਚ ਆਪ ਵੱਧ, ਪੰਜਾਬ 'ਚ ਬਰਾਬਰ ਜਾਂ ਮਾੜੀ ਮੋਟੀ ਕਾਂਗਰਸ ਉੱਪਰ ਥੱਲੇ, ਤੇ ਹਰਿਆਣਾ ਕੱਲੀ ਕਾਂਗਰਸ ਨੂੰ ਛੱਡ ਦੇਣਗੇ। ਇਹ ਗੱਲ ਹੋ ਰਹੀ ਸੀ। ਤੇ ਹੁਣ ਇਸ ਬੈਠਕ 'ਚ ਕਾਂਗਰਸ ਨੇ ਆਪ ਤੈਅ ਕੀਤਾ ਕਿ ਹਰਿਆਣਾ 'ਚ ਅਸੀਂ ਕੱਲਿਆਂ ਲੜਾਂਗੇ। ਠੀਕ ਹੈ। ਤੇ ਜਿੱਥੇ ਜਿੱਥੇ ਕਿੰਨੀਆਂ ਤੇ ਲੜਾਂਗੇ ਉਹ ਵੀ ਤੈਅ ਕਰ ਲਈਆਂ ਆਪੇ। ਆ 100 ਸੀਟਾਂ ਦੀ ਵੰਡ ਕਰਨੀ ਹੈ ਜਿਹੜੀਆਂ ਭਾਈਵਾਲ ਵਾਲੇ ਸੂਬਿਆਂ 'ਚ, ਉਹਨਾਂ ਦੇ ਵਿੱਚੋਂ ਕਹਿੰਦੇ ਜੀ ਅਸੀਂ ਜਿਵੇਂ ਬਿਹਾਰ ਦੇ ਵਿੱਚ 9 ਸੀਟਾਂ ਤੇ ਲੜਾਂਗੇ ਜੀ, ਦਿੱਲੀ 'ਚ 5 ਤੇ ਲੜਾਂਗੇ। ਇਸੇ ਤਰ੍ਹਾਂ ਕਹਿੰਦੇ ਜੀ ਅਸੀਂ ਮਹਾਰਾਸ਼ਟਰ 'ਚ 26 ਸੀਟਾਂ ਤੇ ਲੜਾਂਗੇ ਜੀ। ਜੰਮੂ ਕਸ਼ਮੀਰ 'ਚ ਅਸੀਂ 3 ਤੇ ਲੜਾਂਗੇ। ਠੀਕ ਹੈ ਜੀ। ਪੱਛਮੀ ਬੰਗਾਲ 'ਚ 5 ਤੇ ਲੜਾਂਗੇ। ਉੱਤਰ ਪ੍ਰਦੇਸ਼ 'ਚ 16 ਤੇ ਲੜਾਂਗੇ। ਤਮਿਲਨਾਡੂ 'ਚ 10 ਸੀਟਾਂ ਤੇ ਲੜਾਂਗੇ, ਹੈ ਨਾ। ਇਸ ਤਰ੍ਹਾਂ ਦਿੱਲੀ ਦੇ ਵਿੱਚ 5 ਸੀਟਾਂ, ਪੰਜਾਬ ਦੇ ਵਿੱਚ ਕਹਿੰਦੇ ਜੀ ਸਾਡੀਆਂ 8 ਸੀਟਾਂ ਸੋ ਤੈਅ ਕਰ ਲੀਆਂ ਜੀ। ਤੇ ਜੇ ਦਿੱਲੀ 'ਚ ਤੁਸੀਂ 5 ਤੇ ਲੜ ਰਹੇ ਹੋ, ਇਹਦਾ ਮਤਲਬ 5 ਸੀਟਾਂ ਤੁਸੀਂ ਆਮ ਆਦਮੀ ਪਾਰਟੀ ਲਈ ਛੱਡ ਰਹੇ ਹੋ। ਜੇ ਤੁਸੀਂ ਪੰਜਾਬ ਦੇ ਵਿੱਚ 8 ਸੀਟਾਂ ਤੇ ਲੜ ਰਹੇ ਹੋ, ਤਾਂ ਇਹਦਾ ਮਤਲਬ ਤੁਸੀਂ 5 ਸੀਟਾਂ
ਆਪ ਨੂੰ ਆਮ ਆਦਮੀ ਪਾਰਟੀ ਲਈ ਛੱਡ ਰਹੇ ਹੋ। ਹਾਂਜੀ ਹਾਂਜੀ ਇਹ ਹੁਣ 8-5 7-6 ਹੋ ਜਵੇ ਵੱਖਰੀ ਗੱਲ ਹੈ, 7 ਹੋ ਜਵੇ ਵੀ ਵੱਖਰੀ ਗੱਲ ਹੈ। ਦਿੱਲੀ ਵਾਲਾ 5-5 ਵਾਲਾ 6-4 ਹੋ ਜਵੇ ਵੱਖਰੀ ਗੱਲ ਹੈ। ਕਾਂਗਰਸ ਨੇ 290 ਸੀਟਾਂ ਤੇ ਕੱਲਿਆ ਉਹਨਾਂ ਸੂਬਿਆਂ 'ਚ ਜਿੱਥੇ ਕਿਸੇ ਨਾਲ ਗੱਠਜੋੜ ਨਹੀਂ, ਤੇ ਬਾਕੀ ਜਿੱਥੇ ਜਿੱਥੇ ਗੱਠਜੋੜ 'ਚ ਲੜਨਾ ਉੱਥੇ ਦੀਆਂ 100 ਸੀਟਾਂ ਆਪ ਹੀ ਤੈਅ ਕਰ ਲੀਆਂ। ਹੁਣ ਇੰਡੀਆ ਗੱਠਜੋੜ 'ਚ 390 ਸੀਟਾਂ ਦਾ ਫਾਰਮੂਲਾ ਲੈ ਕੇ ਜਦੋਂ ਜਾਣਗੇ ਫਿਰ ਉੱਥੇ ਤੈਅ ਹੋਊਗਾ ਕਿ ਉਹਨਾਂ ਨੇ ਇੰਨੀਆਂ ਛੱਡਣੀਆਂ ਜਾਂ 350 ਤੇ ਛੱਡਣਾ, ਇਹਨਾਂ ਨੂੰ 320 ਤੇ ਛੱਡਣਾ। ਉਧਰ ਨਤੀਸ਼ ਅਜੇ ਮੰਨ ਨਹੀਂ ਰਹੇ, ਕਹਿੰਦੇ ਮੂੰਹ ਜ਼ਬਾਨੀ ਕਹੀ ਜਾਂਦੇ ਨੇ ਕਿ ਮੇਰੀ ਕੋਈ ਨਾਰਾਜ਼ਗੀ ਨਹੀਂ। ਰਾਹੁਲ ਗਾਂਧੀ ਨੇ ਫੋਨ ਕਰ ਲਿਆ, ਕਹਿੰਦੇ ਨਤੀਸ਼ ਜੀ ਨੂੰ ਕਿ ਤੁਹਾਨੂੰ ਕਨਵੀਨਰ ਬਣਾਉਣਾ ਸੀ। ਉਹ ਕਹਿੰਦੇ ਫਿਰ ਬਣਾ ਲੈਣਾ ਸੀ, ਅੱਜ ਤੱਕ ਬਣਾਇਆ ਕਿਉਂ ਨਹੀਂ? ਕਹਿੰਦੇ ਜਿੱਦਣ ਬਣਾਉਣਾ ਸੀ ਉਦਣ ਹੀ ਮਮਤਾ ਨੇ ਖੜਗੇ ਵਾਲਾ ਨਾਂ ਚੱਲਤਾ, ਇਸ ਲਈ ਕਹਿੰਦੇ ਇਹ ਮਾਮਲਾ ਠੰਡਾ ਚਲਾ ਗਿਆ। ਤੇ ਹੁਣ ਰਾਹੁਲ ਕਹਿੰਦੇ ਚਾਹੁੰਦੇ ਨੇ ਅਗਲੀ ਇੰਡੀਆ ਗੱਠਜੋੜ ਦੀ ਬੈਠਕ 'ਚ ਨਤੀਸ਼ ਕੁਮਾਰ ਨੂੰ ਕਨਵੀਨਰ ਬਣਾ ਦਿਓ ਇੰਡੀਆ ਗੱਠਜੋੜ ਦਾ। ਤੇ ਉਧਰ ਕੁਝ ਲੀਡਰ ਕਹੀ ਜਾਂਦੇ ਨੇ ਕਨਵੀਨਰ ਤਾਂ ਬਣਾ ਲਿਓ, ਕਿਤੇ ਐ ਨਾ ਹੋਵੇ ਉਧਰ ਉਹ ਬੀਜੇਪੀ ਕੰਨੀ ਜਾ ਚ ਰਲੇ ਤੇ ਫਿਰ ਥੋੜਾ ਕਨਵੀਨਰ ਭੱਜ ਗਿਆ, ਫਿਰ ਇੰਡੀਆ ਗੱਠਜੋੜ ਦਾ ਕੀ ਰਹੂਗਾ। ਸੋ ਅਜੇ ਤੱਕ ਇਹਨਾਂ ਨੂੰ ਸਮਝ ਨਹੀਂ ਆ ਰਿਹਾ। ਤੇ ਆਹ ਸੀਟਾਂ ਵਾਲਾ ਫਾਰਮੂਲਾ ਜਦੋਂ ਮੀਟਿੰਗ 'ਚ ਗਿਆ ਤਾਂ ਖਿੱਚੋਤਾਣ ਵਧਣੀ ਹੈ, ਘਟਣੀ ਨਹੀਂ। ਇਸੇ ਦਾ ਲਾਹਾ ਬੀਜੇਪੀ ਨੇ ਲੈਣਾ। ਨਿਤਿਸ਼ ਕੁਮਾਰ ਇੱਕ ਚੰਗਾ ਮੌਸਮ ਵਿਗਿਆਨੀ ਹੈ ਨਾ ਸ਼ਰਮਾ ਜੀ, ਸਿਆਸੀ ਵੱਟੇ ਉਹਨੂੰ ਪਤਾ ਕਿੱਥੇ ਕਿੰਨੇ ਕੁ ਪਾਉਣੇ ਤੇ ਕਦੋਂ ਕੁ ਪਾਉਣੇ ਆ। ਬਿਲਕੁਲ, ਤਾਂ ਕਰਕੇ ਉਹਦੀ ਭਰੋਸੇਯੋਗਤਾ ਜਿਹੜੀ ਉਹਦੇ ਤੇ ਥੋੜਾ ਡੈਂਟ ਪਿਆ ਹੋਇਆ। ਤੇ ਗੱਲ ਕਰੀਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ, ਸ਼ਰਮਾ ਜੀ ਕਹਿੰਦੇ ਨਾ ਆਪ ਨੂੰ ਪਤਾ ਨਾ ਪਤਾ ਈਡੀ ਨੂੰ ਵੀ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ। ਬਿਲਕੁਲ ਜੀ ਜੀ ਅੱਜ ਤੀਜੀ ਪੇਸ਼ੀ ਹੈ ਉਹਨਾਂ ਦੀ। ਠੀਕ ਹੈ ਜੀ, ਤੀਜੀ ਵਾਰ ਉਹਨਾਂ ਨੂੰ ਸੱਦਿਆ ਗਿਆ ਈਡੀ ਵੱਲੋਂ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਉਹਨਾਂ ਤੋਂ ਪੁੱਛਗਿੱਛ ਹੋਣੀ ਹੈ। ਕਦੇ ਉਹ ਈਡੀ ਨੂੰ ਇਹ ਪੁੱਛਦੇ ਨੇ ਕਿ ਜੀ ਮੈਨੂੰ ਦੱਸ ਦਿਓ, ਮੈਨੂੰ ਪੀੜਤ ਧਿਰ ਵਜੋਂ ਸੱਦਿਆ ਹੈ, ਮੈਨੂੰ ਗਵਾਹ ਵਜੋਂ ਸੱਦਿਆ ਹੈ, ਮੈਨੂੰ ਆਰੋਪੀ ਵਜੋਂ ਸੱਦਿਆ ਹੈ, ਮੈਨੂੰ ਕਿਸ ਹੈਸੀਅਤ ਨਾਲ ਸੱਦਿਆ, ਮੈਨੂੰ ਪਾਰਟੀ ਪ੍ਰਧਾਨ ਨਾਤੇ ਸੱਦਿਆ ਹੈ, ਮੈਨੂੰ ਮੁੱਖ ਮੰਤਰੀ ਨਾਤੇ ਸੱਦਿਆ, ਮੈਨੂੰ ਦੱਸ ਤਾਂ ਦਿਓ ਜੀ ਮੇਰੀ ਕਿਹੜੀ ਹੈਸੀਅਤ ਨਾਲ। ਕਦੇ ਕਹਿੰਦੇ ਨੇ ਜੀ ਥੋੜਾ ਸੱਦਣਾ ਹੀ ਗੈਰ ਕਾਨੂੰਨੀ ਹੈ, ਕਦੇ ਕਹਿੰਦੇ ਸੀ ਕਿ ਕਿਸੇ ਸਮੇਂ ਕਹਿੰਦੇ ਹੁੰਦੇ ਸੀ ਕਿ ਜਿਹੜਾ ਈਡੀ ਮੂਹਰੇ ਪੇਸ਼ ਨਾ ਹੋਵੇ ਜੀ ਉਸ ਨੂੰ ਤਾਂ ਗ੍ਰਿਫਤਾਰ ਕਰ ਲੈਣਾ ਚਾਹੀਦਾ ਜੀ, ਉਹਦੇ ਪਰ ਤਾਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ, ਇਹ ਭਗੌੜੇ ਲੋਕ ਨੇ ਜੀ ਜਿਹੜੇ ਸੱਦੇ ਤੇ ਵੀ ਨਹੀਂ ਜਾਂਦੇ ਜੀ, ਇਮਾਨਦਾਰ ਬੰਦੇ ਨੂੰ ਕਾਹਦਾ ਡਰ ਜੀ। ਤੇ ਹੁਣ ਕਾਹਦਾ ਡਰ ਹੈ ਜੀ? ਜੀ ਜੀ। ਸੋ ਹੁਣ ਤੀਜੀ ਵਾਰ, ਪਹਿਲੀ ਵਾਰ ਇਹਨਾਂ ਨੂੰ ਮਤਲਬ ਕਿ 2 ਨਵੰਬਰ ਨੂੰ ਸੱਦਿਆ ਗਿਆ ਸੀ, 2 ਨਵੰਬਰ 2023 ਨੂੰ। ਦੂਜੀ ਵਾਰ 21 ਦਸੰਬਰ ਨੂੰ ਸੱਦਿਆ ਗਿਆ ਸੀ ਜਦੋਂ 10 ਦਿਨਾਂ ਲਈ ਵਿਪਾਸ਼ਨਾ ਸੈਂਟਰ ਆ ਗਏ ਸੀ। ਤੇ ਹੁਣ ਤੀਜੀ ਵਾਰ 3 ਜਨਵਰੀ ਭਾਰਤੀ ਸਮੇਂ ਅਨੁਸਾਰ ਅੱਜ ਦੀ ਸਵੇਰ ਨੂੰ ਸੱਦਿਆ ਗਿਆ ਜੀ। ਤੇ ਪਰ ਅਜੇ ਤੱਕ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਤਦ ਤੱਕ ਨਾ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਸਪਸ਼ਟ ਸੀ, ਠੀਕ ਹੈ ਜੀ, ਨਾ ਹੀ ਈਡੀ ਨੂੰ ਕੋਈ ਜਾਣਕਾਰੀ ਸੀ ਕਿ ਹਾਂ ਆ ਰਹੇ ਨੇ ਜਾਂ ਨਹੀਂ ਆ ਰਹੇ। ਬਿਲਕੁਲ ਸਹੀ ਹੈ। ਸੋ ਇਹ ਕੇਜਰੀਵਾਲ ਦੇ ਉੱਤੇ ਨਿਰਭਰ ਹੈ ਕਿ ਸਵੇਰੇ 9 ਵਜੇ 10 ਵਜੇ ਉੱਠ ਕੇ ਜਾਣਕਾਰੀ ਦੇ ਦੇਵੇ ਕਿ ਮੈਂ ਤੋਂ ਨਹੀਂ ਜਾਊਂਗਾ ਜਾਂ ਇਹ ਹੈ। ਕਿਉਂਕਿ ਭਾਜਪਾ ਰੌਲਾ ਪਾਈ ਜਾਂਦੀ ਹੈ ਦਿੱਲੀ ਵਾਲੀ ਕਿ ਨਹੀਂ ਆਉਣਗੇ ਜੀ, ਪੇਸ਼ ਨਹੀਂ ਹੋਣਗੇ, ਇਹਨਾਂ ਨੇ ਤਾਂ ਆਪਣੇ ਪ੍ਰੋਗਰਾਮ ਰੱਖੇ ਹੋਏ ਜੀ, ਅਗਲੇ ਸਮਾਗਮ ਐਲਾਨੇ ਵੇ ਆ ਜੀ, ਹੈਨਾ। ਪਰ ਅਜੇ ਆਮ ਆਦਮੀ ਪਾਰਟੀ ਇਸ ਮਸਲੇ ਤੇ ਇਸ ਵਾਰ ਚੁੱਪ ਹੈ। ਠੀਕ ਹੈ, ਅਜੇ ਤੱਕ ਉਹਨਾਂ ਦੀ ਕੋਈ ਟਿੱਪਣੀ ਨਹੀਂ ਆਈ ਇਸ ਮਸਲੇ ਤੇ ਕਿ ਪੇਸ਼ ਹੋਣਾ ਜਾਂ ਨਹੀਂ ਹੋਣਾ। ਸੋ ਅੱਜ ਦਿਨ ਚੜ੍ਹਦੇ ਨੂੰ ਪਤਾ ਲੱਗੂਗਾ। ਹਾਂ ਧੁੰਦ ਪੈਂਦੀ ਹੈ, ਇਸ ਲਈ ਥੋੜੀ ਬਹੁਤ ਹੋ ਸਕਦਾ ਲੇਟ ਜਾਣਕਾਰੀ ਆਵੇ, ਪਰ ਅੰਦਾਜ਼ਾ ਲਾਇਆ ਜਾ ਰਿਹਾ ਕਿ ਸ਼ਾਇਦ ਇਸ ਵਾਰ ਵੀ ਕੇਜਰੀਵਾਲ ਪੇਸ਼ ਨਾ ਹੋਣ ਜੀ। ਤੇ ਪੇਸ਼ ਨਾ ਹੋਣ ਦੀ ਸਥਿਤੀ 'ਚ ਜੇਕਰ ਚੌਥਾ ਸੰਮਣ ਭੇਜਣ ਦੀ ਬਜਾਏ ਉਹ ਇਹਨਾਂ ਨੂੰ ਗ੍ਰਿਫਤਾਰੀ ਵਾਲਾ ਬਰੰਟ ਕਢਾ ਕੇ ਲਿਆਉਂਦੇ ਨੇ, ਗੈਰ ਜ਼ਮਾਨਤੀ ਬਰੰਟ ਲਿਆਉਂਦੇ ਨੇ, ਫਿਰ ਉਸ ਤੋਂ ਬਾਅਦ ਕੀ ਇਹ ਗ੍ਰਿਫਤਾਰੀ ਦੇ ਰਾਹ ਪੈ ਕੇ ਵਿਚਾਰਾ ਬਣਨ ਦੀ ਕੋਸ਼ਿਸ਼ ਕਰਨਗੇ ਜਾਂ ਉਸ ਤੋਂ ਬਚਣ ਦੀ ਵੀ ਕੋਈ ਚਾਰਜੋਈ ਲੱਭਣਗੇ। ਸੋ ਇਹ ਆਉਣ ਵਾਲਾ ਸਮਾਂ ਦੱਸੂਗਾ। ਫਿਲਹਾਲ ਅੱਜ ਸਭ ਦੀਆਂ ਨਜ਼ਰਾਂ ਇਸੇ ਗੱਲ ਤੇ ਨੇ ਕਿ ਕੀ ਅੱਜ ਜਾਂਦੇ ਨੇ ਜਾਂ ਨਹੀਂ। ਅਜੇ ਸਪਸ਼ਟ ਨਾ ਈਡੀ ਨੂੰ ਹੈ ਨਾ ਆਪ ਨੂੰ ਹੈ, ਕੇਜਰੀਵਾਲ ਨੂੰ ਇਹ ਪਤਾ ਕਿ ਕੀ ਕਰਨਾ। ਸ਼ਰਮਾ ਜੀ, ਸਿਆਸਤ ਦੇ ਵਿੱਚ ਤੁਹਾਡੇ ਕੋਲੇ ਕਈ ਤਰ੍ਹਾਂ ਦੇ ਤੁਹਾਡੇ ਸਾਹਮਣੇ ਇਮਤਿਹਾਨ ਆਉਂਦੇ ਨੇ, ਸੰਕਟ ਆਉਂਦੇ ਨੇ, ਜਿਨ੍ਹਾਂ ਤੋਂ ਪਤਾ ਲੱਗਦਾ ਕਿ ਤੁਸੀਂ ਉਹਨਾਂ ਦੇ ਨਾਲ ਨਜਿੱਠਦੇ ਕਿਵੇਂ ਹੈ, ਤੁਹਾਡਾ ਕੀ ਏਜੰਡਾ ਕਲੀਅਰ ਹੈ ਜਾਂ ਨਹੀਂ, ਤੁਸੀਂ ਪੋਲਿਟਿਕਸ ਦੇ ਵਿੱਚ ਕਿਸ ਆਈਡੀਓਲੋਜੀ ਦੇ ਨਾਲ ਖੜੇ ਆ। ਇੱਕ ਪਾਸੇ ਅਸੀਂ ਰੌਲਾ ਪਾ ਰਹੇ ਹਾਂ ਕਿ ਜੀ ਕੇਂਦਰੀ ਏਜੰਸੀਆਂ ਧੱਕਾ ਕਰ ਰਹੀਆਂ, ਆਹ ਕਰ ਰਹੀਆਂ, ਵਾਹ ਕਰ ਰਹੀਆਂ। ਜਦੋਂ ਫੈਡਰਲਿਜ਼ਮ ਦੀ ਗੱਲ ਆਉਂਦੀ ਉਦੋਂ ਸਾਡੀ ਕਿਤੇ ਲੜਾਈ ਨਹੀਂ ਦਿਖਦੀ, ਅਸੀਂ ਕਿਤੇ ਹਾਜ਼ਰ ਹੀ ਨਹੀਂ ਦਿਖਦੇ। ਇੱਕ ਪਾਸੇ ਅਸੀਂ ਕਹਿੰਦੇ 370 ਵਾਲੇ ਮਾਮਲੇ 'ਚ ਕੀ ਭੂਮਿਕਾ ਸੀ? ਹਾਂਜੀ, ਅਸੀਂ ਵਧਾਈਆਂ ਦੇ ਰਹੇ ਸੀ ਉਹ ਤਾਂ ਕੇਜਰੀਵਾਲ ਸਾਹਿਬ ਖੜ ਕੇ। ਤੇ ਦੂਜੀ ਜਿਹੜੀ ਅਹਿਮ ਗੱਲ ਆ ਉਹ ਸ਼ਰਮਾ ਜੀ ਇਹ ਹੈ ਕਿ ਕਈ ਵਾਰ ਤੁਹਾਨੂੰ ਆਪਣਾ ਕਿਰਦਾਰ ਸਥਾਪਿਤ ਕਰਨਾ ਪੈਂਦਾ, ਤੁਹਾਨੂੰ ਜਾਂਚਾਂ ਦਾ ਸਾਹਮਣਾ ਕਰਨਾ ਪੈਂਦਾ। ਹਾਂਜੀ, ਸਿਆਣੇ ਕਹਿੰਦੇ ਕਿ ਮੁਸ਼ਕਿਲ ਦੇ ਦੌਰ ਦੇ ਵਿੱਚ ਕੋਈ ਨਿਖਰ ਜਾਂਦਾ ਹੈ, ਕੋਈ ਬਿਖਰ ਜਾਂਦਾ ਹੈ। ਜਿਹੜੇ ਨਿਖਰ ਜਾਂਦੇ ਆ ਨਾ ਉਹਨਾਂ ਨੂੰ ਦੁਨੀਆ ਯਾਦ ਰੱਖਦੀ ਹੈ। ਇਹ ਨਹੀਂ ਗਾ ਕਿ ਤੁਸੀਂ ਦਾ ਅਪਣਾ ਲਿਆ, ਪੰਜਾਬ 'ਚ ਸਰਕਾਰ ਹੈ, ਇੱਥੇ 10 ਦਿਨ ਲਾ ਲਏ, ਉੱਥੇ 10 ਦਿਨ ਲਾ ਲਏ। ਲਾਲੂ ਪ੍ਰਸਾਦ ਯਾਦਵ, ਬੇਸ਼ੱਕ ਆਪਾਂ ਨਹੀਂ ਉਹਨਾਂ ਦੀ ਰਾਜਨੀਤੀ ਨਾਲ ਸਹਿਮਤ, ਪਰ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਨਾਲ ਬਹੁਤ ਲੋਕ ਸਹਿਮਤ ਨਹੀਂ ਹੋਣਗੇ, ਪਰ ਜੇਲ੍ਹਾਂ ਕੱਟੀਆਂ ਨੇ ਉਹਨਾਂ ਨੇ ਸਾਹਮਣਾ ਕੀਤਾ। ਜੇਪੀ ਅੰਦੋਲਨ ਤੁਸੀਂ ਤਾਂ ਉਹਦੇ 'ਚ ਜ਼ਿਆਦਾ ਹੀ ਜਾਣਦੇ ਹੋ ਉਹਨਾਂ ਚੀਜ਼ਾਂ ਬਾਰੇ। ਉੱਥੋਂ ਕਿਰਦਾਰ ਨਿਕਲੇ ਸੀ ਆਗੂਆਂ ਦੇ, ਬਾਅਦ ਦੇ ਵਿੱਚ ਉਹ ਕੋਈ ਭ੍ਰਿਸ਼ਟਾਚਾਰ, ਕੋਈ ਕੌਮ ਦੇ ਵਿੱਚੋਂ ਮਨੋਂ ਲੈ ਗਿਆ, ਕੋਈ ਕਿਵੇਂ ਨਾ ਕਿਵੇਂ।
ਪਰ ਉਹ ਉਸ ਐਮਰਜੈਂਸੀ ਚੋਂ ਕਿਰਦਾਰ ਨਿਕਲੇ ਸੀ ਲੀਡਰਾਂ ਦੇ, ਤੇ ਉਹਨਾਂ ਨੇ ਬਿਲਕੁਲ, ਬਿਲਕੁਲ। ਦਹਾਕਿਆਂ ਬੱਧੀ ਰਾਜ ਕੀਤਾ ਹੈ, ਦਹਾਕਿਆਂ ਬੱਧੀ। ਅੱਜ ਵੀ ਕੋਈ ਸ਼ੱਕ ਨਹੀਂ। ਹਾਂਜੀ, ਅੱਜ ਵੀ ਮਮਤਾ ਬੈਨਰਜੀ ਬੇਸ਼ੱਕ ਉਹਨਾਂ ਨੂੰ ਕਿਹਾ ਜਾਂਦਾ ਕਿ ਸਿੱਧੇ ਜਾਂ ਸਿੱਧੇ ਤੌਰ ਤੇ ਕਈ ਵਾਰੀ ਭਾਜਪਾ ਨੂੰ ਲਾਹਾ ਦੇ ਜਾਂਦੇ, ਪਰ ਟੱਕਰ ਤਾਂ ਲੈਂਦੇ ਆ, ਲੜਦੇ ਤਾਂ ਦਿਖਾਈ ਦਿੰਦੇ ਆ ਹਾਂ, ਕਿਸੇ ਮਾਮਲੇ 'ਚ। ਬਿਲਕੁਲ, ਔਰ ਸੂਬੇ ਲਈ ਹਾਂ, ਇਹ ਬਿਲਕੁਲ, ਇਹ ਤੁਸੀਂ ਜਿਹੜੀ ਐਡ ਆਨ ਕਰਤੀ ਸੂਬੇ ਲਈ, ਬਹੁਤ ਵਧੀਆ ਗੱਲ ਆ, ਬਿਲਕੁਲ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੇ 5 ਸ਼ਹਿਰਾਂ ਦੀ, ਸ਼ਰਮਾ ਜੀ 5 ਸ਼ਹਿਰਾਂ ਦੇ ਵਿੱਚ ਕਹਿੰਦੇ ਮਦਰ ਮਿਲਕ ਬੈਂਕ ਖੁੱਲਣਗੇ ਜੀ ਪੰਜਾਬ ਦੇ ਵਿੱਚ। ਬਿਲਕੁਲ ਜੀ, ਇਹ ਇੱਕ ਚੰਗੀ ਪਹਿਲ ਕਦਮੀ ਹੈ ਕਿ ਪੰਜਾਬ ਦੇ 5 ਸ਼ਹਿਰ ਇਹਦੇ ਲਈ ਚੁਣੇ ਗਏ ਨੇ, ਜਿੱਥੇ ਮਦਰ ਫੀਡ ਜਿਹੜੇ ਜਵਾਕਾਂ ਨੂੰ ਨਹੀਂ ਮਿਲਦੀ, ਉਹਨਾਂ ਦੇ ਲਈ ਮਦਰ ਮਿਲਕ ਬੈਂਕ ਖੁੱਲਣ ਜਾ ਰਹੇ ਨੇ, ਜਿਹਦੀ ਸ਼ੁਰੂਆਤ ਮੋਹਾਲੀ ਤੋਂ ਹੋਣੀ ਹੈ। 17 ਜਨਵਰੀ ਨੂੰ ਪਹਿਲਾ ਮਦਰ ਫੀਡ ਜਾਂ ਮਦਰ ਮਿਲਕ ਬੈਂਕ ਮੋਹਾਲੀ 'ਚ ਸ਼ੁਰੂ ਹੋਣਾ ਹੈ। ਮਹਾਰਾਸ਼ਟਰ ਤੋਂ ਮਸ਼ੀਨਾਂ ਮੰਗਵਾਈਆਂ ਗਈਆਂ ਨੇ, ਤੇ ਇਹਦੇ ਵਿੱਚ ਇਹ ਹੈ ਕਿ ਭਾਰਤੀ ਅੰਕੜੇ ਦੱਸਦੇ ਨੇ ਕਿ 90 ਤੋਂ 92% ਜਵਾਕਾਂ ਨੂੰ ਮਾਂ ਦਾ ਦੁੱਧ ਨਹੀਂ ਮਿਲਦਾ। ਠੀਕ ਹੈ ਜੀ। ਨਵੇਂ ਜਨਮ ਵਾਲਿਆਂ ਨੂੰ ਕਈ ਸਥਿਤੀਆਂ ਇਹੋ ਜਿਹੀਆਂ ਹੁੰਦੀਆਂ, ਹਾਲਾਤ ਇਹੋ ਜਿਹੇ ਹੁੰਦੇ ਆ, ਜਾਂ ਕਈਆਂ ਦੀ ਮਾਤਾ ਦੀ ਅਚਾਨਕ ਬੱਚਾ ਜਨਮ ਲੈਂਦੇ ਹੀ ਮੌਤ ਹੋ ਜਾਂਦੀ ਹੈ, ਜਦੋਂ ਕਿ ਕਹਿੰਦੇ ਆ ਕਿ ਬੱਚਾ ਜਨਮ ਲੈਣ ਤੋਂ ਬਾਅਦ ਜੇਕਰ ਉਸਨੂੰ ਅੱਧੇ ਘੰਟੇ 'ਚ ਮਾਂ ਦਾ ਦੁੱਧ ਮਿਲ ਜਾਵੇ ਤਾਂ ਸਮਝ ਲਓ ਅੰਮ੍ਰਿਤ ਮਿਲ ਗਿਆ ਜੀ। ਸੋ ਇਸ ਲਈ ਪਰ ਕਈ ਬੱਚੇ ਵਾਂਝੇ ਹੀ ਰਹਿ ਜਾਂਦੇ ਨੇ ਉਸ ਗੱਲ ਤੋਂ, ਉਸ ਨੂੰ ਧਿਆਨ 'ਚ ਰੱਖਦਿਆਂ ਇੱਕ ਪਹਿਲ ਕਦਮੀ ਕੀਤੀ ਗਈ, ਜਿਹਦੇ ਲਈ ਪੰਜਾਬ ਦੇ 5 ਸ਼ਹਿਰ ਮੋਹਾਲੀ, ਲੁਧਿਆਣਾ, ਜਲੰਧਰ, ਪਟਿਆਲਾ ਤੇ ਅੰਮ੍ਰਿਤਸਰ, ਇਹ 5 ਸ਼ਹਿਰ ਚੁਣੇ ਗਏ ਨੇ। ਪਹਿਲੇ ਪੜਾਅ 'ਚ ਮੋਹਾਲੀ 'ਚ ਇਹ ਬੈਂਕ ਲੱਗਣਾ ਹੈ, ਜਿੱਥੇ ਬਕਾਇਦਾ ਤੌਰ ਤੇ ਮਹਾਰਾਸ਼ਟਰ ਤੋਂ ਮਸ਼ੀਨਾਂ ਮੰਗਾਈਆਂ ਗਈਆਂ, ਔਰ ਕਹਿੰਦੇ ਇਸ ਦੇ ਅੰਦਰ 6 ਮਹੀਨੇ ਤੱਕ ਮਾਂ ਦਾ ਦੁੱਧ ਮਤਲਬ ਮਹਿਫੂਜ਼ ਰੱਖਿਆ ਜਾ ਸਕਦਾ ਹੈ, ਜਿਵੇਂ ਬਲੱਡ ਬੈਂਕ ਕੰਮ ਕਰਦੇ ਨੇ ਪ੍ਰਵੀਨ ਜੀ। ਉਸੇ ਤਰ੍ਹਾਂ ਇਹ ਮਦਰ ਫੀਡ ਬੈਂਕ ਜਾਂ ਮਦਰ ਮਿਲਕ ਬੈਂਕ ਕੰਮ ਕਰਨਗੇ। ਹਾਂ, ਜਿਹੜੀ ਵੀ ਮਾਂ ਦਾ ਦੁੱਧ ਇੱਥੇ ਸੇਵ ਕੀਤਾ ਜਾਊਗਾ ਇਸ ਬੈਂਕ ਦੇ ਵਿੱਚ, ਉਹਨਾਂ ਦੇ ਸ਼ੁਰੂ 'ਚ ਕੁਝ ਟੈਸਟ ਹੋਣਗੇ, ਜਿਵੇਂ HIV ਦਾ ਟੈਸਟ ਜ਼ਰੂਰੀ ਹੈ, ਇਸੇ ਤਰ੍ਹਾਂ HbSAg ਦਾ ਟੈਸਟ ਜ਼ਰੂਰੀ ਹੈ, ਇਸੇ ਤਰ੍ਹਾਂ WBRL ਦਾ ਟੈਸਟ ਹੈ। ਇਹ 3-4 ਤਰ੍ਹਾਂ ਦੇ ਮਾਵਾਂ ਦੇ ਟੈਸਟ ਹੋਣ ਤੋਂ ਬਾਅਦ ਉਹਨਾਂ ਦਾ ਦੁੱਧ ਉੱਥੇ ਲੈ ਕੇ ਉਸਨੂੰ ਉਸ ਲੈਵਲ ਤੇ ਟ੍ਰੀਟ ਕਰਕੇ ਉਹੀ ਜਿਹੀਆਂ ਮਸ਼ੀਨਾਂ 'ਚ ਸੰਭਾਲ ਕੇ, ਜਿੱਥੇ 6 ਮਹੀਨੇ ਉਹਦੇ ਤੇ ਨੈਚੁਰਲ ਰਹੂਗਾ, ਉਹਦੇ ਤੇ ਕੋਈ ਅਸਰ ਨਹੀਂ ਹੋਊਗਾ, ਤੇ ਜਿਹੜਾ ਵੀ ਲੋੜਵੰਦ ਬੱਚੇ ਹੋਣ ਫਿਰ ਉਹਨਾਂ ਹਸਪਤਾਲਾਂ ਨਾਲ ਰਾਬਤਾ ਰਹੂਗਾ, ਇੱਥੋਂ ਤੁਰੰਤ ਉਹਨਾਂ ਬੱਚਿਆਂ ਨੂੰ ਦੁੱਧ, ਤਾਂ ਕਿ ਸ਼ੁਰੂਆਤ ਦੇ ਵਿੱਚ ਬੱਚੇ ਨੂੰ ਜਨਮ ਲੈਣ ਵਾਲੇ ਨੂੰ ਮਾਂ ਦਾ ਦੁੱਧ ਮਿਲ ਸਕੇ। ਸੋ ਇੱਕ ਚੰਗੀ ਪਹਿਲ ਕਦਮੀ ਹੈ, ਔਰ ਜਿਹਦੀ ਸ਼ੁਰੂਆਤ ਮੋਹਾਲੀ ਤੋਂ ਹੋਣੀ ਹੈ, ਤੇ ਫਿਰ ਅਗਲੇ ਮਹੀਨਿਆਂ 'ਚ ਇਹ ਪੰਜਾਬ ਦੇ ਹੋਰ 4 ਸ਼ਹਿਰਾਂ 'ਚ ਵੀ, ਅੰਮ੍ਰਿਤਸਰ 'ਚ ਵੀ, ਜਲੰਧਰ 'ਚ ਵੀ, ਲੁਧਿਆਣੇ 'ਚ ਵੀ ਤੇ ਪਟਿਆਲੇ 'ਚ ਵੀ ਖੁੱਲ ਜਾਣੇ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।